ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਤੁਹਾਡਾ ਸਭ ਦਾ ਮਨਪਸੰਦ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਮਿੰਟੂ ਗੁਰਸਰਗਾ ਜੀ ਦੇ ਨਾਲ ਤੇ ਜਾਣਾਂਗੇ ਉਹਨਾਂ ਤੋਂ ਕੁਝ ਅਹਿਮ ਖਬਰਾਂ ਬਾਰੇ, ਕੁਝ ਅਹਿਮ ਜਾਣਕਾਰੀਆਂ ਤੇ ਲਾਵਾਂਗੇ ਉਹਨਾਂ ਦੀਆਂ ਟਿੱਪਣੀਆਂ। ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਬਾਬਲ ਇੰਡੀਅਨ ਕੰਜ਼ੀਰੈਂਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ ਜੀਐਨ ਲੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਲੋਕੇਸ਼ਨ ਹੈ ਸੈਂਟਾਨੇਲਾ ਦੀ, ਨੰਬਰ ਹੈ 209 277 0113। ਵੈਸਟ ਕੋਸਟ ਟਰੱਕ ਸਕੂਲ ਵਾਲੇ ਜੀਤ ਟਵਾਲ, ਟਰੱਕਾਂ ਦੀ ਵਧੀਆ ਸਿਖਲਾਈ ਲੈਣ ਦੇ ਲਈ ਤੁਸੀਂ ਇਹਨਾਂ ਦੇ ਨਾਲ ਗੱਲ ਕਰ ਸਕਦੇ ਹੋ 559 800 0590 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ। ਫੋਨ ਨੰਬਰ ਹੈ ਜੀ 559 905 2575। ਜੁੜਦੇ ਹਾਂ ਮਿੰਟੂ ਗੁਰਸਰੀਆ ਜੀ ਦੇ ਨਾਲ ਤੇ ਉਸ ਤੋਂ ਬਾਅਦ ਖਬਰਾਂ ਤੇ ਕਰਦੇ ਹਾਂ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਦੇਸ਼ ਦੀ ਜਦੋਂ ਵੰਡ ਹੋਈ ਸੀ ਤਾਂ ਕਹਿੰਦੇ ਆ ਵੀ ਸਿਆਣੇ ਜਿਹੜੇ ਜਦੋਂ ਦੇਸ਼ ਵੰਡਿਆ ਗਿਆ, ਕਹਿਣ ਨੂੰ ਤਾਂ ਇਹ ਦੇਸ਼ ਦੀ ਵੰਡ ਸੀ ਪਰ ਅਸਲ ਦੇ ਵਿੱਚ ਦਿਲਾਂ, ਪਰਿਵਾਰਾਂ, ਰਿਸ਼ਤਿਆਂ ਤੇ ਭਾਵਨਾਵਾਂ ਦੀ ਵੀ ਵੰਡ ਸੀ। ਭਾਰਤ ਦੀ ਵੰਡ ਦੇ ਜ਼ਖਮ ਸਦੀਆਂ ਤੱਕ ਰਿਸਦੇ ਰਹਿਣਗੇ ਤੇ ਆਉਣ ਵਾਲੀਆਂ ਨਸਲਾਂ ਤਾਰੀਖ ਦੇ ਸਭ ਤੋਂ ਭਿਆਨਕ, ਦਰਦਨਾਕ ਤੇ ਖੂਨ ਭੱਜੇ ਦਿਨ ਦੀ ਟੀਸ ਨੂੰ ਮਹਿਸੂਸ ਕਰਦੀਆਂ ਰਹਿਣਗੀਆਂ। ਸਾਡੇ ਬਹੁਤ ਸਾਰੇ ਭੈਣ ਭਰਾ, ਮਿੰਟੂ ਜੀ ਦੇ ਪਰਿਵਾਰ ਵੀ, ਇਵਨ ਕਿ ਪਿੰਡ ਵੀ, ਇਹਨਾਂ ਦੇ ਕਾਫੀ ਪਿੰਡ ਉੱਧਰ ਮਲੋਟ ਏਰੀਏ ਦੇ ਜਿਹੜੇ ਆ ਉੱਧਰੋਂ ਆਉਣਾ ਪਿਆ ਸਾਰਿਆਂ ਨੂੰ ਹੀ। ਤੇ ਅੱਜ ਦੇ ਦਿਨ ਅਸੀਂ ਸਾਰੇ ਇਸ ਦਰਦ ਨੂੰ ਮਹਿਸੂਸ ਕਰਦੇ ਹਾਂ ਤੇ ਉਹਨਾਂ ਦੇ ਨਾਲ ਦਰਦ ਵੰਡਾਉਣੇ ਆ ਜਿਨ੍ਹਾਂ ਨੇ ਉੱਧਰ ਜ਼ਮੀਨਾਂ, ਜਾਇਦਾਦਾਂ ਆਪਣੇ ਸਾਰਿਆਂ ਨੂੰ ਉੱਥੇ ਛੱਡਣਾ ਪਿਆ। ਸੋ ਖਬਰਾਂ ਤੋਂ ਸ਼ੁਰੂਆਤ ਕਰ ਲਈਏ ਮਿੰਟੂ ਜੀ, ਗੱਲ ਕਰੀਏ ਮੋਦੀ ਸਾਹਿਬ ਦੇ ਭਾਸ਼ਣ ਦੀ। ਭਾਸ਼ਣ ਦੇ ਨਾਲ ਮਿੰਟੂ ਜੀ, ਸਿੱਖ ਜਥੇਬੰਦੀਆਂ ਦੇ ਵਿੱਚ ਮੀਨਾਰੇ ਫਤਿਹ ਨੂੰ ਰੌਸ਼ਨੀਆਂ ਦੇ ਜ਼ਰੀਏ ਜਿਹੜਾ ਤਿਰੰਗਾ ਰੰਗ ਦਿੱਤਾ, ਇਸ ਮਾਮਲੇ ਨੂੰ ਲੈ ਕੇ ਵੀ ਰੋਸ ਹੈ ਜੀ। ਦੇਖੋ, ਗੱਲ ਤੁਸੀਂ ਵੰਡ ਦੀ ਛੇੜੀ ਹੈ ਤਾਂ ਵੰਡ ਦੀ ਗੱਲ ਜੇ ਅੱਗੇ ਨਾ ਤੋਰੀ ਜਾਵੇ ਤੇ ਫਿਰ ਕਹਾਣੀ ਉੱਥੇ ਦੀ ਉੱਥੇ ਖਲੋ ਜਾਂਦੀ ਹੈ ਜੀ। ਇੱਥੇ ਉਲਟਾ ਗੇੜ ਆ, ਹਰੇਕ ਸਿਆਸਤਦਾਨ ਆਪਣੇ ਹਿਸਾਬ ਨਾਲ ਮਤਲਬ ਕੱਢਦਾ ਤੇ ਹਰੇਕ ਆਦਮੀ ਆਪਣੇ ਤੌਰ ਤਰੀਕੇ ਨਾਲ ਇਸ ਚੀਜ਼ ਨੂੰ ਸਮਝਦਾ ਹੈ ਜੀ। ਬੇਸਿਕਲੀ ਇਸ ਵੰਡ ਦੀ ਬੁਨਿਆਦ ਰੱਖਣ ਵਾਲੇ ਲੋਕ ਹੀ ਅੱਜ ਕੱਲ ਵੰਡ ਨੂੰ ਕਿਸੇ ਹੋਰ ਦੇ ਸਿਰ ਤੇ ਪਾਉਂਦੇ ਆ, ਜਿਹੜਾ ਸਭ ਤੋਂ ਖਤਰਨਾਕ ਰੁਝਾਨ ਆ। ਤੇ ਉਹਦੇ ਵਿੱਚ ਭਾਜਪਾ ਇਸ ਵੇਲੇ ਸਿਰ ਕੱਢ ਰੋਲ ਅਦਾ ਕਰ ਰਹੀ ਆ। ਜਿਹੜੀ ਕੱਲ ਇਹਨਾਂ ਨੇ 7 ਮਿੰਟ ਦੀ ਵੀਡੀਓ ਨਸ਼ਰ ਕੀਤੀ ਆ, ਉਸ ਵੀਡੀਓ ਦੇ ਵਿੱਚ ਇਹਨਾਂ ਨੇ ਸਿੱਧਾ ਕਾਮਰੇਡਾਂ ਤੇ ਪਾਤਾ, ਸਿੱਧਾ ਕਾਂਗਰਸ ਤੇ ਪਾਤਾ, ਸਿੱਧਾ ਨਹਿਰੂ ਤੇ ਪਾ ਦਿੱਤਾ, ਜਦ ਕਿ ਹਕੀਕਤ ਆ, ਮੈਂ ਦਰਜਨਾਂ ਕਿਤਾਬਾਂ ਦੇ ਹਵਾਲੇ ਦੇ ਸਕਦਾ ਆ ਕਿ ਇਹਨਾਂ ਨੇ 1867 ਤੋਂ ਲੈ ਕੇ ਐਸਾ ਰੋਲ ਅਦਾ ਕੀਤਾ, ਚਾਹੇ ਉਹਦੇ ਚ ਨਭਾ ਗੋਪਾਲ ਮਿੱਤਰਾ ਹੋਵੇ, ਚਾਹੇ ਰਵਿੰਦੂ ਘੋਸ਼ ਦਾ ਨਾਨਾ ਹੋਵੇ, ਰਾਜ ਨਾਰਾਇਣ, ਇਹਨਾਂ ਸਾਰਿਆਂ ਨੇ ਸ਼ੁਰੂ ਤੋਂ ਐਸਾ ਰੋਲ ਅਦਾ ਕੀਤਾ। ਹਿੰਦੂ ਮਹਾਸਭਾ ਬਣਦਿਆਂ ਤੱਕ, ਟੂ ਨੇਸ਼ਨ ਥਿਊਰੀ, ਇਹਨਾਂ ਤੇ ਲੀਗੀਆਂ ਵੱਲੋਂ ਪੂਰੇ ਪੱਬ ਚੁੱਕੀ ਗਈ ਤੇ ਨਤੀਜਾ ਫਿਰ ਸਾਡੇ ਵਰਗਿਆਂ ਨੂੰ ਭੁਗਤਣਾ ਪਿਆ। ਪਰ ਅੱਜ ਉਹੀਓ ਲੋਕ ਵੰਡ ਦਾ ਮਤਲਬ ਕਿ ਸਾਰਾ ਠੀਕ ਆ ਕਿ ਨਹਿਰੂ ਰੀ ਹੋ ਗਏ ਸਹਿਮਤ, ਹੋ ਗਏ, ਪਰ ਇਹ ਵੀ ਕਿਉਂ ਨਹੀਂ ਦੱਸਿਆ ਜਾਂਦਾ ਕਿ ਗਾਂਧੀ ਅਸਹਿਮਤ ਰਿਹਾ ਅਖੀਰ ਤੱਕ ਜੀ। ਔਰ ਇਹਨਾਂ ਦਾ ਖੁਦ ਚਿੰਤਕ HV ਸੇਸ਼ਾਦਰੀ ਲਿਖਦਾ 181 ਨੰਬਰ ਪੇਜ ਆ, ਦਾ ਟ੍ਰੈਜਿਕ ਸਟੋਰੀ ਆਫ ਪਾਰਟੀਸ਼ਨ। ਤੁਸੀਂ ਗੱਲ ਤੋਰੀ ਹੈ, ਮੈਂ ਤੁਹਾਨੂੰ ਦਰਜਨਾਂ ਹਵਾਲੇ ਦੇ ਸਕਦਾ ਜਿੱਥੇ ਇਹਨਾਂ ਦੇ ਚਿੰਤਕਾਂ ਨੇ ਦਰਜ ਕੀਤਾ 181 ਨੰਬਰ ਤੋਂ 183 ਨੰਬਰ ਪੇਜ ਤੱਕ। ਉਹਨੇ ਆਪ ਲਿਖਿਆ, ਸਭ ਤੋਂ ਵੱਡਾ ਚਿੰਤਕ ਸੀ ਕਿਸੇ ਸਮੇਂ ਦਾ ਕਿਤਾਬਾਂ ਲਿਖਣ ਦੇ ਮਾਮਲੇ ਚ, ਸਾਹਿਤ ਰਚਨ ਦੇ ਮਾਮਲੇ ਚ, RSS ਦਾ ਜੀ। ਤਾਂ ਉਹਨੇ ਲਿਖਿਆ ਕਿ ਆਖਰੀ ਦਮ ਤੱਕ ਗਾਂਧੀ ਅੜਿਆ ਰਿਹਾ, ਵੰਡ ਤੇ ਅੜਿਆ ਰਿਹਾ। ਪਰ ਗੱਲ ਇਹ ਹੈ ਕਿ ਉਲਟੀ ਧਾਰਾ ਇੱਥੇ ਲੋਕਾਂ ਦੀਆਂ ਅੱਡੋ ਅੱਡ ਧਾਰਨਾਵਾਂ ਨੇ। ਜਿਹੜੇ ਲੀਡਰ ਨੇ ਉਹ ਧਾਰਨਾਵਾਂ ਬਿਰਤਾਂਤ ਬਣਾਉਣ ਦੇ ਵਿੱਚ ਬੜੇ ਚਲਾਕ ਨੇ, ਯਾਨੀ ਬੜੀ
ਚਲਾਕੀ ਦੇ ਨਾਲ ਕੱਲ ਉਹਨਾਂ ਨੇ ਆਪਣੇ ਆਪ ਨੂੰ ਇੱਕ ਤਰ੍ਹਾਂ ਨਾਲ ਇਸ ਸਾਰੇ ਪਾਪ ਤੋਂ ਮੁਕਤ ਕਰਕੇ ਉਹਨਾਂ ਲੋਕਾਂ ਨੂੰ ਜ਼ਿੰਮੇਵਾਰ ਠਹਿਰਾ ਦਿੱਤਾ ਜਿਹੜੇ ਅਸਲ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਠੀਕ ਹੈ ਕੁਛ ਹੱਦ ਤੱਕ ਜ਼ਿੰਮੇਵਾਰ ਹੋ ਸਕਦੇ ਆ, ਪਰ ਸਾਰੇ ਦੇ ਸਾਰੇ ਨਹੀਂ ਤੇ ਸਾਰੇ ਤੌਰ ਤਰੀਕਿਆਂ ਨਾਲ ਨਹੀਂ। ਫਿਰ ਇਹਨਾਂ ਨੇ ਇੱਕ ਗੱਲ ਕਹੀ ਹੈ ਕਿ ਨਹਿਰੂ ਦੀ ਥਾਂ ਤੇ ਪਟੇਲ ਹੋਰੀ ਜੇ ਸਹਾਇਕ ਹੁੰਦੇ ਗਾਂਧੀ ਦੇ ਤੇ ਇਹ ਕੁਛ ਹੋਣਾ ਨਹੀਂ ਸੀਗਾ। ਪਟੇਲ ਨੇ ਤੇ ਖੁਦ ਪਟੇਲ ਦੇ ਕ੍ਰਿਸਪ ਨੂੰ ਲਿਖਿਆ ਲੈਟਰ ਪੜ੍ਹ ਲਓ ਜਿਹੜਾ 15 ਦਸੰਬਰ ਨੂੰ ਲਿਖਿਆ ਸੀਗਾ। ਸੋ ਕਈ ਹਵਾਲੇ ਦੇ ਸਕਦਾ। ਸੋ ਇਹ ਜ਼ਖਮ ਨੇ ਸਾਡੇ, ਤਾਂ ਹੁਣ ਸਾਡੀ ਬਰਬਾਦੀ ਦੇ ਜ਼ਿੰਮੇ ਕਿਹਨੇ ਉਟਣੇ ਆ। ਸੋ ਇਸ ਕਰਕੇ ਇਹਨਾਂ ਜ਼ਖਮਾਂ ਨੂੰ ਤੇ ਜਦੋਂ ਉਧੇੜੋਗੇ ਇਹਨਾਂ ਦੇ ਵਿੱਚੋਂ ਚੀਜ਼ ਹੀ ਨਿਕਲੇਗੀ, ਜਾਂ ਕਹਿ ਲਓ ਕਿ ਆਹੀ ਨਿਕਲਣਗੀਆਂ। ਸਾਦਕੀ ਚੌਂਕੀ ਤੇ ਅੱਜ ਵੀ ਲੋਕ ਗਏ ਹੋਣੇ ਆ। ਸਾਦਕੀ ਚੌਂਕੀ ਫਾਜ਼ਿਲਕਾ ਦੇ ਅਗਲੇ ਪਾਸੇ ਆ, ਜਿੱਥੇ ਕਦੇ ਕਦਾਈ 14 ਜਾਂ 15 ਅਗਸਤ ਨੂੰ ਮੁਲਾਕਾਤ ਹੋ ਜਾਂਦੀ ਸੀ ਆਪਣੇ ਤੇ ਆਪਣਿਆਂ ਨਾਲ। 2014 ਤੋਂ ਬਾਅਦ ਐਸਾ ਚੰਨ ਚੜਿਆ ਕਿ ਹੁਣ ਉਹ ਮੁਲਾਕਾਤ ਵੀ ਦੂਰੋਂ ਹੱਥ ਹਿਲਾਉਣ ਤੱਕ ਸੀਮਤ ਆ। ਸੋ ਬੜੇ ਦਰਦ ਨੇ ਇਹਨਾਂ ਚੀਜ਼ਾਂ ਦੇ। ਤਾਂ ਇਹ ਵੰਡ ਦੁਖਾਂ ਤੋਂ ਤਾਂ ਸਾਨੂੰ ਦਿਖਦਾ ਹੈ ਕਿ ਇੰਨੇ ਮਰ ਗਏ, ਇੰਨੇ ਉੱਜੜ ਗਏ, ਸਭ ਕੁਛ ਹੈ। ਪਰ ਅੱਜ ਤੀਕ ਉਸ ਮਤਲਬ ਕਿ ਵੰਡ ਦੀ ਜੜ ਜਿਹੜੇ ਲੋਕ ਸੀਗੇ ਉਹ ਸਪਸ਼ਟ ਤੌਰ ਤੇ ਲੋਕਾਂ ਦੇ ਵਿੱਚ ਪਹੁੰਚੇ ਨਹੀਂ। ਉਹਨਾਂ ਦਾ ਰੋਲ ਲੋਕਾਂ ਤੱਕ ਆਪਣੇ ਨਹੀਂ। ਇਸ ਦੁਖਾਂਤ ਇਹ ਵੀ ਘੱਟ ਨਹੀਂ ਹੈਗਾ। ਬਿਲਕੁਲ। ਅੱਜ ਉਹੀ ਲੋਕ ਮਤਾਂ ਦਿੰਦੇ ਨੇ, ਉਹੀ ਲੋਕ ਸਬਕ ਦਿੰਦੇ ਨੇ, ਉਹੀ ਲੋਕ ਸਾਡੇ ਜ਼ਖਮਾਂ ਤੇ ਹੱਥ ਰੱਖਦੇ ਨੇ। ਅੱਜ ਉਹੀ ਲੋਕ ਮਤਲਬ ਕਿ ਵੰਡ ਦੇ ਸੰਤਾਪ ਨੂੰ ਸਿਆਸੀ ਤੌਰ ਤੇ ਕੈਸ਼ ਕਰ ਰਹੇ, ਕਿਉਂਕਿ ਉਹਨਾਂ ਦੇ ਰਾਜਨੀਤਿਕ ਵਿਰੋਧੀ ਗੁੱਠੇ ਲੱਗ ਸਕਣ। ਇਹ ਮਨਸ਼ਾ, ਇਹ ਭਾਵਨਾ, ਇਹ ਰਾਜਨੀਤੀ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਗਰਕਵਾਂ ਖੂਹ ਹੈ, ਜਿਹਦੇ ਚ ਰਾਜਨੀਤੀ ਛਾਲ ਮਾਰ ਕੇ ਕਦੇ ਥੱਲੇ ਚਲੇ ਜਾਂਦੀ ਹੈ, ਕਦੇ ਫਿਰ ਟੁੱਬੀ ਮਾਰ ਕੇ ਉਤੋਂ ਵੀ ਥੱਲੇ ਨਿਕਲ ਜਾਂਦੀ ਹੈ। ਇਹ ਗੱਲਾਂ ਬਹੁਤ ਮੈਂ ਸਾਰੀ ਰਾਤ ਤੱਕ ਕਰ ਸਕਦਾ, ਸਾਰਾ ਦਿਨ ਕਰ ਸਕਦਾ। ਸੋ ਵਿਰਾਮ ਦੇਣਾ ਪਏਗਾ ਕਿਉਂਕਿ ਮਜਬੂਰੀਆਂ ਨੇ। ਖੈਰ, ਭਾਸ਼ਣ ਹੋਇਆ ਨਰਿੰਦਰ ਮੋਦੀ ਦਾ। ਇਸ ਭਾਸ਼ਣ ਦੇ ਵਿੱਚ ਨਰਿੰਦਰ ਮੋਦੀ ਹੋਰਾਂ ਨੇ, ਦੇਖੋ ਸਾਡੇ ਲਈ ਵੰਡ ਇੱਕ ਦੁਖਾਂਤ ਹੈ, ਪਰ ਜਿਨ੍ਹਾਂ ਲਈ ਜਿੱਤ ਦੇ ਜਸ਼ਨ ਹੈ ਉਹਨਾਂ ਦੀ ਗੱਲ ਵੀ ਹੋਣੀ ਚਾਹੀਦੀ। ਸੋ ਜਿਹੜੇ ਇਸ ਆਜ਼ਾਦੀ ਦਿਹਾੜੇ ਨੂੰ ਆਪਣੀ ਜਿੱਤ ਦੇ ਜਸ਼ਨਾਂ ਵਜੋਂ ਮਨਾਉਂਦੇ ਤਾਂ ਉਹਨਾਂ ਨੂੰ ਵੀ ਠੀਕ ਹੈ, ਮੁਬਾਰਕਬਾਦ ਆ। ਉਹ ਆਪਦਾ ਕੰਮ ਕਰਨਾ ਸੀ, ਕਿਸੇ ਨੂੰ ਥੋੜੀ ਨਾ ਰੋਕ ਸਕਦੇ ਆ। ਉਹਨਾਂ ਦੇ ਵੀ ਜਸ਼ਨ ਜਿਹੜੇ ਆ, ਉਹਨਾਂ ਦੇ ਵਿੱਚ ਵੀ ਜੇ ਝਾਕ ਕੇ ਦੇਖੋਗੇ ਤਾਂ ਸੰਤੁਸ਼ਟੀ ਹੈ। ਤੇ ਸੰਤੁਸ਼ਟੀ ਇਸ ਕਰਕੇ ਸਾਡੇ ਵਰਗਿਆਂ ਨੂੰ ਵੀ ਹੈ, ਜੇ ਅਸੀਂ ਬੋਲ ਰਹੇ ਹਾਂ ਤਾਂ ਸ਼ਾਇਦ ਕੁਛ ਕੁ ਜੋ ਅਧਿਕਾਰ ਮਿਲੇ ਨੇ ਉਹਨਾਂ ਦੀ ਬਦੌਲਤ ਆ। ਤਾਂ ਇਹ ਚੀਜ਼ ਜਿਹੜੀ ਹੈ ਕਿ ਦੇਖੋ ਇਹਨਾਂ ਨੂੰ 21 ਤੋਪਾਂ ਦੀ ਸਲਾਮੀ, 83 ਮਿੰਟ ਭਾਸ਼ਣ, ਵੱਡਾ ਭਾਸ਼ਣ ਸੀ, ਮੈਰਾਥਨ ਭਾਸ਼ਣ। ਆਪਦਾ ਰਿਕਾਰਡ ਤੋੜਨ ਤੋਂ ਥੋੜਾ ਜਿਹਾ ਚੂਕ ਗਏ, ਮਤਲਬ ਕਿ ਉੱਕ ਗਏ ਥੋੜਾ ਜਿਹਾ, ਨਹੀਂ ਤੇ 94 ਮਿੰਟ ਵਾਲਾ ਤੋੜ ਸਕਦੇ ਸਨ। ਫਿਰ ਇਹਦੇ ਵਿੱਚ 5 ਪ੍ਰਣ ਦਿੱਤੇ ਲੋਕਾਂ ਨੂੰ। ਸੰਖੇਪ ਚ ਦੱਸ ਦੇਣਾ ਕਿ ਉਹ 5 ਪ੍ਰਣ ਜਿਹੜੇ ਮਤਲਬ ਕਿ ਬਣਦੇ ਆ: ਵਿਕਸਿਤ ਭਾਰਤ ਬਣਾਉਣਾ, ਗੁਲਾਮੀ ਤੋਂ ਮੁਕਤੀ ਸ਼ਕਤੀ ਤੱਕ ਜਾਣਾ, ਵਿਰਾਸਤ ਤੇ ਗਰਵ ਕਰਨਾ, ਏਕਤਾ ਤੇ ਇਕਜੁੱਟਤਾ ਦਾ ਇਹ ਪ੍ਰਣ, ਤੇ ਨਾਗਰਿਕਾਂ ਦਾ ਕਰਤੱਵ ਜਿਹੜਾ ਉਹਦੇ ਪਾਲਣ ਦਾ। ਇਹ ਇਸ ਤਰ੍ਹਾਂ ਦੇ 5 ਪ੍ਰਣ ਆ। ਫਿਰ ਜੇ ਤੁਸੀਂ ਦੇਖੋਗੇ ਭ੍ਰਿਸ਼ਟਾਚਾਰ ਤੇ ਪਰਿਵਾਰਵਾਦ ਖਤਮ ਕਰਨ ਦਾ, ਮੈਨੂੰ ਹਾਸਾ ਆ ਜਾਂਦਾ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਪ੍ਰਧਾਨ ਮੰਤਰੀ ਲਾਲ ਕਿਲੇ ਤੋਂ ਕਰਦਾ ਹੈ। ਪਹਿਲੀ ਗੱਲ ਹੈ ਪਰਿਵਾਰਵਾਦ, ਇਹ ਚੀਜ਼ਾਂ ਦਾ ਇਹ ਸਿਆਸੀ ਜ਼ਿਕਰ ਕਰਨਾ ਜ਼ਰੂਰੀ ਨਹੀਂ, ਔਰ ਖਾਸ ਤੌਰ ਤੇ ਜਿਹੜੇ ਲੋਕ ਖੁਦ ਪਰਿਵਾਰਵਾਦ ਚ ਹੋਣ। ਇਹਨਾਂ ਨੇ ਮੰਤਰੀ ਮੰਡਲ ਜਦੋਂ ਬਣਾਇਆ ਸੀ, ਮੈਂ ਉਹਨਾਂ ਦੇ ਨਾਂ ਪੋਟਿਆਂ ਤੇ ਗਿਣ ਸਕਦਾ। 2019 ਚ ਪੀਯੂਸ਼ ਗੋਇਲ ਕੌਣ, ਨਿਰਮਲਾ ਸੀਤਾਰਮਨ, ਰਵੀ ਸ਼ੰਕਰ ਪ੍ਰਸਾਦ, ਚੌਧਰੀ ਵਰਿੰਦਰ ਸਿੰਘ, ਮੇਨਕਾ ਗਾਂਧੀ, ਰਾਵ ਇੰਦਰਜੀਤ ਸਿੰਘ, ਧਰਮਿੰਦਰ ਪ੍ਰਧਾਨ, ਹਰਸਿਮਰਤ ਕੌਰ ਬਾਦਲ, ਵਿਜੇ ਗੋਇਲ, ਜੈੰਤ ਸਿਨਹਾ, ਕਿਰਨ ਰਿਜੀਜੂ, ਅਨੁਪ੍ਰਿਆ ਪਟੇਲ, ਰਾਜਨਾਥ, ਨਰਿੰਦਰ ਤੋਮਰ, ਰਾਮ ਵਿਲਾਸ ਪਾਸਵਾਨ ਕੌਣ ਸਨ? ਜੀ ਬਿਲਕੁਲ। ਸਭ ਗੱਲਾਂ ਬੜੀਆਂ ਵੱਡੀਆਂ ਕਹੀਆਂ ਜਾਂਦੀਆਂ ਨੇ, ਬਹੁਤ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ। ਖੈਰ, ਫੇਰ ਅੱਗੇ ਕਹਿੰਦੇ ਆ ਕਿ ਭਾਸ਼ਾ ਦਾ ਜ਼ਿਕਰ ਖਾਸ ਤੌਰ ਤੇ ਕੀਤਾ। ਇਹ ਗੱਲ ਮੇਰੇ ਖਿਆਲ ਦੇ ਨਾਲ ਕੱਲ ਮੋਹਨ ਭਾਗਵਤ ਨੇ ਵੀ ਕਹੀ ਆ। ਇਹ ਪਤਾ ਨਹੀਂ ਹੁਣ ਕੀ ਸਟ੍ਰੈਟਜੀ ਹੈ, ਕੀ ਇਹਨਾਂ ਦੀ ਡਿਪਲੋਮੇਸੀ ਇਹਦੇ ਤੇ। ਇਹ ਕਹਿੰਦੇ ਕਿ ਸਾਡੀ ਜਿਹੜੀ ਪ੍ਰਤਿਭਾ, ਜਿਹਨੂੰ ਆਪਾਂ ਟੈਲੈਂਟ ਕਹਿੰਦੇ ਆ, ਕਿ ਉਹ ਭਾਸ਼ਾ ਦੇ ਬੰਧਨਾਂ ਚ, ਭਾਸ਼ਾ ਦੇ ਇਹਨਾਂ ਵਲਗਨਾਂ ਚ ਨਹੀਂ ਵਲੀ ਜਾ ਸਕਦੀ। ਕਿਉਂਕਿ ਦੇਖੋ ਕਹਿੰਦੇ ਕਿ ਸਾਡੇ ਹਰੇਕ ਭਾਸ਼ਾ ਦੇ ਉੱਤੇ ਸਾਨੂੰ ਗਰਵ ਹੋਣਾ ਚਾਹੀਦਾ। ਇਹ ਹਰੇਕ ਭਾਸ਼ਾ ਦੇ ਸਤਿਕਾਰ ਦੀ ਗੱਲ ਕਰਕੇ ਨਹੀਂ, ਅੱਛੀ ਗੱਲ ਆ। ਕਿਉਂਕਿ ਇਹਦੇ ਤੇ ਸਾਊਥ ਚੋਂ ਜਾਂ
ਕੁਛ ਪੰਜਾਬ ਵਰਗੇ ਸੂਬਿਆਂ ਚੋਂ ਅਕਸਰ ਆਵਾਜ਼ ਉੱਠਦੀ ਸੀਗੀ। ਨਾਲ ਅੱਜ ਇਹਨਾਂ ਨੇ ਨਾਰੇ ਦਿੱਤੇ ਆ, ਮਤਲਬ ਕਿ ਜੈ ਅਨੁਸੰਧਾਨ ਵਾਲਾ ਵੀ ਜੋੜ ਦਿੱਤਾ, ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ ਤੇ ਜੈ ਅਨੁਸੰਧਾਨ ਵੀ ਆ ਗਿਆ। ਸੰਯੁਕਤ ਪਰਿਵਾਰ ਯਾਨੀ ਜੋ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਾਂਝੇ ਪਰਿਵਾਰ ਹੁੰਦੇ ਆ, ਉਹਨਾਂ ਦੀ ਗੱਲ ਕੀਤੀ। ਨਾਲ ਭਾਰਤ ਲੋਕਤੰਤਰ ਦਾ ਜਨਨੀ ਹੈ, ਇਹ ਵੀ ਇਹਨਾਂ ਨੇ ਗੱਲ ਕਹੀ ਹੈ। ਪਰ ਖੇੜੇ ਪਾਸਿਓਂ ਮੈਨੂੰ ਸਮਝ ਨਹੀਂ ਆਈ, ਕਿਉਂਕਿ ਡੈਮੋਕ੍ਰੇਸੀ ਜਿਹੜੀ ਹੈ ਨਾ, ਉਹ ਮਾਡਲ ਸਾਡੇ ਤੋਂ ਬਹੁਤ ਪੁਰਾਣਾ ਮਾਡਲ ਹੈ, ਜਿਹੜੀ ਕਿ ਕਹਿ ਲਓ ਕਿ ਬਹੁਤ ਬਾਅਦ ਆਈ ਹੈ ਸਾਡੇ ਤਾਂ ਇੱਥੇ। ਤੇ ਕਿਵੇਂ ਕਹਾਂਗੇ, ਮੈਨੂੰ ਇਸ ਗੱਲ ਦੀ ਵੀ ਸਮਝ ਲਓ ਕਿ ਸਮਝ ਨਹੀਂ ਲੱਗੀ, ਸ਼ਾਇਦ ਮੈਂ ਅਣਜਾਣ ਆ। ਬਾਕੀ ਡੈਮੋਕ੍ਰੇਸੀ ਹੈਗੀ ਆ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ, ਥੋੜੀ ਆ ਬਹੁਤੀ ਆ, ਆਪੋ ਆਪਣਾ ਤੌਰ ਤਰੀਕਾ ਉਹਦੀ ਵਿਆਖਿਆ ਦਾ। ਗੱਲ ਇਹ ਆ ਕਿ ਬਈ ਇਸ ਡੈਮੋਕ੍ਰੇਸੀ ਨੂੰ, ਜਿਹਨੂੰ ਤੁਸੀਂ ਕਹਿ ਰਹੇ ਹੋ ਕਿ ਭਾਰਤ ਇਹਦਾ ਜਨਨੀ ਹੈ, ਇਹਨੂੰ ਬਚਾ ਵੀ ਲਓ, ਇਹਨੂੰ ਬਚਾ ਵੀ ਲਓ। ਆ ਸਾਧੂ ਸੰਤ ਜਿਹੜੇ ਹੈਗੇ ਨੇ ਖੌਤੀ, ਇਹ ਤੇ ਹਿੰਦੂ ਸੰਵਿਧਾਨ ਤਿਆਰ ਕਰੀ ਬੈਠੇ ਆ, ਉਹਨਾਂ ਨੇ ਤਾਂ ਕੱਲ ਲਾਂਚ ਕਰ ਦਿੱਤਾ ਜੀ। ਉਹ ਤਾਂ ਕਹਿੰਦੇ ਮਾਗੀ ਤੇ ਅਸੀਂ ਦੂਸਰਾ ਵੋਲਿਊਮ ਵੀ ਲੈ ਆਵਾਂਗੇ ਤੇ ਟੈਂਟਾ ਹੀ ਨਿਬੜ ਜਾਣਾ ਹੈ। ਸੋ ਇੱਕ ਪਾਸੇ ਤੁਸੀਂ ਏਦਾਂ ਲੋਕਤੰਤਰਿਕ ਵੈਲਿਊਜ਼ ਦੀਆਂ ਗੱਲਾਂ ਕਰਦੇ ਹੋ, ਦੂਸਰੀ ਤਰਫ ਆ ਤੁਹਾਡੇ ਕੀ ਸਾਧ ਲਾਣੇ, ਕੀ ਕਰੀ ਜਾਂਦੇ ਆ, ਸਮਝ ਤੋਂ ਪਰੇ ਦੀ ਗੱਲ ਆ। ਖੈਰ, ਜੇ ਆਪਾਂ ਹੋਰ ਭਾਸ਼ਣ ਦੇ ਅੰਸ਼ਾਂ ਤੇ ਗੱਲ ਕਰੀਏ ਤਾਂ ਕਹਿੰਦੇ ਕਿ ਸਾਰਾ ਕੁਝ ਸਹਿਆ ਸੀ, ਖੁਸ਼ੀ ਵੀ ਦੁੱਖ ਵੀ, ਪਰ ਇੰਡੀਆ ਵੱਧਦਾ ਗਿਆ, ਅੱਗੇ ਵੱਧਦਾ ਗਿਆ। ਇਹਦੇ ਵਿੱਚ ਤੇ ਕੋਈ ਸ਼ੱਕ ਨਹੀਂ, ਕੋਈ ਦੋਰਾ ਨਹੀਂ। ਇੰਡੀਆ ਦੇ ਬਾਰੇ ਭਵਿੱਖਬਾਣੀਆਂ ਉਸ ਟਾਈਮ ਪਛੀਨ ਗੋਈਆਂ ਬੜੀਆਂ ਉਲਟ ਸਨ। ਭਾਰਤ ਚੱਲਿਆ, ਪਰ ਭਾਰਤ ਨੂੰ ਚਲਾਉਣ ਵਾਲੇ ਲੋਕ ਹੀ ਸਨ। ਰਿਸੈਸ਼ਨ ਦੇ ਵਿੱਚ ਬਚਾਉਣ ਵਾਲੇ ਇਸ ਭਾਰਤ ਨੂੰ ਲੋਕ ਹੀ ਸਨ। ਅੱਜ ਵੀ ਇੱਕ ਐਡਾ ਅਰਥਚਾਰਾ, ਗੈਰ ਸੰਗਠਿਤ ਇਕੋਨਮੀ ਦਾ ਅਰਥਚਾਰਾ ਲੋਕਾਂ ਦੇ ਸਿਰ ਤੇ ਆ। ਲੋਕ ਇਸ ਮੁਲਕ ਨੂੰ ਚਲਾਏ ਆ, ਚਲਾ ਕੇ ਇੱਥੋਂ ਤੱਕ ਲੈ ਕੇ ਆਏ ਆ। ਬਾਕੀ ਜੇ ਤੁਸੀਂ ਵੇਖੋਗੇ ਤਾਂ ਜਿਨ੍ਹਾਂ ਲੋਕਾਂ ਨੇ ਇਸ ਮੁਲਕ ਵਾਸਤੇ, ਆਜ਼ਾਦੀ ਵਾਸਤੇ ਕੁਰਬਾਨੀਆਂ ਕੀਤੀਆਂ, ਚਾਹੇ ਉਹ ਮੁਸਲਮਾਨ ਸਨ, ਚਾਹੇ ਸਿੱਖ ਸਨ, ਥੋੜਾ ਜਿਹਾ ਉਹਨਾਂ ਦਾ ਵੀ ਜ਼ਿਕਰ ਕਰ ਦਿੰਦੇ, ਥੋੜਾ ਜਿਹਾ ਉਹਨਾਂ ਦਾ ਵੀ ਫਿਕਰ ਕਰ ਲੈਂਦੇ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਅੱਛਾ ਭਾਸ਼ਣ ਬਣ ਸਕਦਾ ਸੀ। ਖੈਰ, ਨਾਲ ਇਹਨਾਂ ਨੇ ਅੱਜ ਨਾਰੀ ਅਪਮਾਨ ਦੀ ਵੀ ਗੱਲ ਕੀਤੀ ਆ, ਤਾਂ ਨਾਰੀ ਅਪਮਾਨ ਦੇ ਮਾਮਲੇ 'ਚ ਤਾਂ ਹੁਣ ਤੁਸੀਂ ਦੇਖ ਹੀ ਸਕਦੇ ਹੋ ਕਿ ਵਾਕਿਆ ਇਹ ਇੱਕ ਬਹੁਤ ਕਰੁਣਾਦਾਇਕ ਚੀਜ਼ ਹੁੰਦੀ ਹੈ। ਨਾਰੀ ਦਾ ਅਪਮਾਨ ਨਹੀਂ ਹੋਣਾ ਚਾਹੀਦਾ, ਪਰ ਨਾਰੀ ਨੂੰ ਛੱਡ ਕੇ ਵੀ ਇਸ ਤਰ੍ਹਾਂ ਕੋਈ ਸਨਮਾਨ ਨਹੀਂ ਦਿੱਤਾ ਜਾ ਸਕਦਾ। ਜੀ ਬਿਲਕੁਲ। ਮਿੰਟੂ ਜੀ, ਅਗਲੀ ਖਬਰ ਦੀ ਗੱਲ ਕਰੀਏ। ਸਿੱਖ ਜਥੇਬੰਦੀਆਂ ਦੇ ਵਿੱਚ ਰੋਸ ਹੈ ਜੀ, ਜਿਹੜਾ ਇਹਨਾਂ ਨੇ ਮਿਨਾਰੇ ਫਤਿਹ ਨੂੰ ਰੋਸ਼ਨੀ ਦੇ ਜ਼ਰੀਏ। ਹਾਂਜੀ, ਤੁਸੀਂ ਗੱਲ ਜ਼ਰੂਰ ਕੀਤੀ ਸੀ, ਪਰ ਮੈਂ ਬਿਲਕੁਲ ਗੱਲ ਨੂੰ ਦੂਸਰੇ ਪਾਸੇ ਲੈ ਗਿਆ। ਅੱਛਾ, ਉਹਦੇ ਚ ਕੀ ਹੈ ਕਿ ਜੋ ਮਿਨਾਰੇ ਫਤਿਹ ਆ, ਉਹਦੇ ਵਿੱਚ ਹੋਇਆ ਇਹ ਸੀਗਾ ਕਿ ਇਹਨਾਂ ਨੇ ਜੋ ਅੱਜ ਕੱਲ ਚੱਲਦੇ ਨੇ ਲੈਜ਼ਰ ਵਗੈਰਾ, ਉਹ ਰੋਸ਼ਨੀ ਬਣਦੀ ਹੈ, ਤਾਂ ਉਹਦੇ ਵਿੱਚ ਤਿਰੰਗਾ ਆ ਗਿਆ, ਜਿਹਦੇ ਤੋਂ ਬਾਅਦ ਵਿਵਾਦ ਖੜਾ ਹੋ ਗਿਆ। ਦੇਖੋ, ਇਹੀ ਤੇ ਮੂਰਖਾਂ ਵਾਲੀ ਗੱਲ ਹੈ ਨਾ। ਵੈਸੇ ਪਹਿਲੀ ਗੱਲ ਇਹ ਆ ਕਿ ਜਿਹੜੇ ਉੱਥੇ ਦੇ ਆਯੋਜਕ ਆ, ਉਹਨਾਂ ਨੂੰ ਪੁੱਛਣ ਵਾਲਾ ਹੋਵੇ ਕਿ ਤੁਸੀਂ ਇਹੋ ਜਿਹੇ ਕੰਮ 'ਚ ਲੱਗੇ ਹੋ ਜਾਂ ਇਹੋ ਜਿਹੇ ਬੰਦਿਆਂ ਨੂੰ ਲਾਇਆ, ਕਿ ਉਹਨਾਂ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਬਾਰੇ ਪਤਾ ਹੈ? ਜੀ ਬਿਲਕੁਲ। ਇਹ ਤੇ ਉਹ ਕ੍ਰਾਂਤੀਕਾਰੀ ਹੈ ਜਿਨ੍ਹਾਂ ਨੇ ਫ੍ਰੈਂਚ ਰੈਵੋਲੂਸ਼ਨ ਤੋਂ ਪਹਿਲਾਂ ਵੀ, ਮੈਂ ਕਹਿੰਦਾ ਹੁੰਦਾ ਕਿ ਪਹਿਲਾਂ ਹੀ ਇਤਿਹਾਸ ਸਿਰਜ ਦਿੱਤਾ ਸੀਗਾ। ਤੇ ਇਹ ਤੇ ਚੰਗੇ ਭਲੇ ਮੇਰੇ ਖਿਆਲ ਦੇ ਨਾਲ ਸਿੱਖਾਂ ਦੇ ਘਰੇ ਜੰਮਿਆਂ ਨੂੰ ਵੀ ਨਹੀਂ ਪਤਾ ਹੋਣਾ ਸ਼ਾਇਦ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਦੇਣ ਕੀ ਸੀਗੀ, ਕੌਮ ਨੂੰ ਕੀ, ਪੂਰੀ ਦੁਨੀਆ ਨੂੰ ਕੀ ਦੇਣ ਸੀ। ਜੀ ਇੱਕ ਐਸਾ ਕਨਸੈਪਟ ਦਿੱਤਾ ਜਿਹਦੀ ਕਦੇ ਚਰਚਾ ਜਾਂ ਵਿਆਖਿਆ ਹੀ ਬਹੁਤ ਘੱਟ ਹੁੰਦੀ ਹੈ। ਹਾਂਜੀ, ਸੋ ਗੱਲ ਇਹ ਆ ਕਿ ਉਹ ਜੋ ਲੜਾਈ ਲੜ ਰਹੇ ਸੀਗੇ ਉਸ ਟਾਈਮ, ਤਾਂ ਉਹ ਲੜਾਈ ਲੜ ਰਹੇ ਸੀਗੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਨਿਸ਼ਾਨ ਸਾਹਿਬ ਦੀ ਗਵਾਹੀ ਹੇਠ। ਖਾਲਸਾ ਪੰਚਾਇਤਾਂ ਦਾ ਕਨਸੈਪਟ ਉਹ ਲੈ ਕੇ ਆਏ ਸਨ। ਤਾਂ ਮਜ਼ਾ ਰਿਆ ਨੂੰ ਮਤਲਬ ਕਿ ਮਾਲਕ ਬਣਾਉਣ ਵਾਲੇ ਉਹ ਮਹਾਨ ਯੋਧੇ ਸਨ। ਜੀ, ਤੋ ਇਹ ਤਾਂ ਬਿਲਕੁਲ ਹੀ ਗਲਤ ਹੈ। ਦੇਖੋ, ਚਲੋ ਠੀਕ ਹੈ, ਮੈਂ ਕਈ ਚੀਜ਼ਾਂ ਨਾਲ ਅਸਹਿਮਤ ਹੋ ਜਾਣਾ ਕਿ ਠੀਕ ਹੈ ਕਿ ਬਈ ਤਿਰੰਗੇ ਨਾਲ ਕਿਉਂ ਨਫ਼ਰਤ ਹੈ ਯਾਰ, ਕਿਸੇ ਦੇਸ਼ ਦਾ ਪ੍ਰਤੀਕ ਹੈ, ਠੀਕ ਹੈ। ਜਿਹੜਾ ਕੋਈ ਨਹੀਂ ਫਹਿਰਾਉਣਾ ਚਾਹੁੰਦਾ ਨਾ ਫਹਿਰਾਵੇ, ਜੇ ਕੋਈ ਫਹਿਰਾਉਣਾ ਚਾਹੁੰਦਾ ਤਾਂ ਉਹਦਾ ਮਜ਼ਾਕ ਨਾ ਉਡਾਓ, ਠੀਕ ਹੈ, ਵਧੀਆ। ਪਰ ਆਹ ਗੱਲ ਹੈ ਕਿ ਕਿਸੇ ਦੇ ਧਾਰਮਿਕ ਮਾਮਲਿਆਂ ਦੇ ਵਿੱਚ, ਕਿਸੇ ਦੇ ਇਤਿਹਾਸਕ ਮਾਮਲਿਆਂ ਦੇ ਵਿੱਚ ਇਹ ਕੀ ਕਰ ਰਹੇ ਹੋ ਤੁਸੀਂ? ਤਾਂ ਬੜੀ, ਮੈਂ ਕਹੂੰਗਾ ਕਿ ਨਖੇਦਾ ਅਫਸਰਸ਼ਾਹੀ ਆ ਪੰਜਾਬ ਦੀ, ਜਿਹਨਾਂ ਨੂੰ ਇਹ ਵੀ ਨਹੀਂ ਪਤਾ ਲੱਗਿਆ। ਤਾਂ ਦੂਜੀ ਚੀਜ਼ ਜਿਹੜੀ ਇਸ ਮਾਮਲੇ ਦੇ ਵਿੱਚ ਆ ਕਿ ਇੱਕ ਮੱਧ ਪ੍ਰਦੇਸ਼ ਤੋਂ ਵੀ ਇਸ ਤਰ੍ਹਾਂ ਦੀ ਫੋਟੋ ਆਈ ਜਿੱਥੇ ਗੁਰੂ ਘਰ ਤੇ ਤਿਰੰਗਾ ਲਾਇਆ ਗਿਆ। ਹੁਣ ਇਹ ਪਤਾ ਨਹੀਂ ਉੱਥੋਂ ਦੇ ਪ੍ਰਬੰਧਕਾਂ ਨੇ ਲਾਇਆ ਜਾਂ ਕਿਸੇ ਨੇ ਬਾਹਰੋਂ ਜਾ ਕੇ ਲਾਇਆ, ਪਰ ਇਹ ਗਲਤ ਹੈ, ਇਹ ਗਲਤ ਹੈ। ਤਾਂ ਧਾਰਮਿਕ ਸਥਾਨਾਂ ਤੇ ਕੱਲ ਨੂੰ ਤਾਂ ਤੁਸੀਂ ਕਹੋਗੇ ਕਿ
ਜਿਹੜਾ ਹੈਦਰੀ ਝੰਡਾ ਕਿਤੇ ਵੀ ਲੱਗਾ ਮਜ਼ਾਰ ਤੇ ਉਹ ਵੀ ਲਾ ਦਿਓ ਤੇ ਤਿਰੰਗਾ ਲਾ ਦਿਓ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਸੰਵਿਧਾਨ ਦੇ ਦਾਇਰੇ 'ਚ ਨੇ ਇਹ, ਤੇ ਜਿਹਨਾਂ ਮੂਰਖਾਂ ਨੂੰ ਇਹ ਨਹੀਂ ਪਤਾ ਤੇ ਫਿਰ ਉਹ ਕੀ ਕਿਹਾ ਜਾ ਸਕਦਾ ਉਹਨਾਂ ਬਾਰੇ। ਖੈਰ ਜਥੇਬੰਦੀਆਂ ਰੋਸ ਕਰ ਰਹੀਆਂ ਨੇ, ਜਾਇਜ਼ ਆ, ਰੋਸ ਉਹਨਾਂ ਦਾ ਵਾਜਬ ਆ, ਕਿਉਂਕਿ ਇਸ ਤਰ੍ਹਾਂ ਠੇਸ ਪਹੁੰਚਦੀ ਆ, ਮਨਾਂ ਨੂੰ ਠੇਸ ਲੱਗਦੀ ਆ। ਪਰ ਬੜੀ ਅਹਿਮ ਕਾਰਨਾਂ ਜੀ ਕਾਰਵਾਈ ਹੋਈ ਹੈ ਪੰਜਾਬ ਦੇ ਵਿੱਚ, ਤੇ ਇਹ ਮੇਰੇ ਖਿਆਲ ਦੇ ਨਾਲ ਬੜੀ ਅਜੀਬੋ-ਗਰੀਬ ਗੱਲ ਆ। ਇਸ ਤਰ੍ਹਾਂ ਤੁਸੀਂ ਕਰ ਦਿੱਤਾ ਤਾਂ ਇਹ ਬਹੁਤ ਵੱਡੀ ਗੱਲ ਆ। ਹੁਣ ਇਹਦੇ ਵਿੱਚ ਕੌਣ ਜਵਾਬਦੇਹ ਬਣੇਗਾ ਵੇਖਣ ਵਾਲੀ ਗੱਲ ਆ। ਪਰ ਮੈਨੂੰ ਲੱਗਦਾ ਹੈ ਕਿ ਇਸ ਚੀਜ਼ ਤੇ ਐਸਜੀਪੀਸੀ ਠੀਕ ਹੈ, ਉਹਨਾਂ ਦਾ ਇੱਕ ਬਿਆਨ ਆ ਜਾਂਦਾ, ਜਿਵੇਂ ਰਾਜਨਾਥ ਸਿੰਘ ਕੜੀ ਨਿੰਦਾ ਕਰਕੇ ਸਾਰ ਦਿੰਦੇ ਹੁੰਦੇ ਅਕਸਰ। ਇਹ ਬਸ ਕਹਿੰਦੇ ਕਿ ਅਸੀਂ ਨੋਟਿਸ ਲੈ ਲਿਆ। ਨੋਟਿਸ ਲੈ ਕੇ ਕਦੇ 2 ਕਦਮ ਅੱਗੇ ਵੀ ਤੇ ਵਧੋ ਨਾ, ਜਾਂ ਪਹਿਲਾਂ ਹੀ ਨੋਟਿਸ ਲੈ ਲਿਆ ਕਰੋ ਕਿ ਇਦਾਂ ਨਹੀਂ ਹੋਣਾ ਚਾਹੀਦਾ ਬਈ। ਜੀ ਬਿਲਕੁਲ ਸਹੀ ਹੈ ਜੀ, ਪਹਿਲਾਂ ਹੀ ਨੋਟਿਸ ਲੈਣਾ ਚਾਹੀਦਾ। ਅਗਲੀ ਗੱਲ ਵੀ ਤਿਰੰਗਾ ਲਹਿਰਾਉਣ ਦੇ ਮਾਮਲੇ ਦੀ ਹੈ। ਜਿਹੜੇ ਲਾਲਜੀਤ ਭੁੱਲਰ ਨੇ ਮੰਤਰੀ ਸਾਹਿਬ, ਉਹਨਾਂ ਨੇ ਲਾਲ ਕਿਲੇ ਤੇ ਜਿਹੜੀ ਤਿਰੰਗਾ ਲਹਿਰਾਉਣ ਦੀ ਗੱਲ ਕਹੀ ਹੈ ਜਾਂ ਕਿਲੇ ਤੇ ਜਾਣ ਦੀ ਗੱਲ ਕਹੀ ਹੈ, ਉਹ ਹੁਣ ਸਾਫ਼ ਕੀਤੀ ਹੈ। ਮਿੰਟ ਜੀ ਕੀ ਕਹਿੰਦੇ ਨੇ ਉਹ? ਮੈਂ ਦੇਖੋ ਉਹ ਮੰਨ ਗਏ ਕਿ ਵੀਡੀਓ 'ਚ ਮੈਂ ਹੀ ਆ, ਜਿਹੜੀ ਉਹ ਵੀਡੀਓ ਵਾਇਰਲ ਹੋਈ ਆ। ਵੈਸੇ ਸੁਖਪਾਲ ਖਹਿਰਾ ਦੀ ਰਾਜਨੀਤੀ ਦੀ ਮੈਨੂੰ ਸਮਝ ਨਹੀਂ ਆਈ ਕਿ ਉਹ ਕੀ ਸਾਬਤ ਕਰਨਾ ਚਾਹੁੰਦੇ। ਕਈ ਵਾਰ ਤੇ ਬਹੁਤ ਸਿਆਣੇ ਜਾਪਦੇ ਆ ਤੇ ਕਈ ਵਾਰ ਬਿਲਕੁਲ ਲੀਓ ਲੱਥੇ ਨਜ਼ਰ ਆਉਂਦੇ। ਕੀ ਉਹ ਸਾਬਤ ਕਰਨਾ ਚਾਹੁੰਦੇ ਆ? ਕਿਉਂਕਿ ਜਿਸ ਦਿਨ ਉੱਥੇ ਗਏ ਨੇ, ਮਤਲਬ ਰੈੱਡ ਫੋਰਟ ਤੇ ਲਾਲ ਕਿਲੇ ਤੇ ਗਏ ਨੇ, ਕੀ ਉੱਥੇ ਦੀਪ ਸਿੱਧੂ ਤੇ ਇਹ ਜਿਹੜਾ ਲਾਲਜੀਤ ਦੋਨੇ ਹੀ ਗਏ ਸੀਗੇ? ਹੱਦ ਹੋ ਗਈ। ਉੱਥੇ ਤੇ ਹਜ਼ਾਰਾਂ ਬੰਦਾ ਚਲੇ ਗਿਆ ਜੀ। ਹੁਣ ਹਜ਼ਾਰਾਂ ਬੰਦਿਆਂ ਚੋਂ ਜੇ ਕਿਸੇ ਨੇ ਗੁਨਾਹ ਕੀਤਾ, ਪੁਲਿਸ ਨੇ ਉਹਨਾਂ ਨੂੰ ਨਾਮਜ਼ਦ ਕਰ ਲਿਆ। ਆਪਾਂ ਇਹੀ ਕਹਿ ਸਕਦੇ ਹਾਂ ਨਾ, ਵੱਧ ਤੋਂ ਵੱਧ ਜੇ ਕਿਸੇ ਦੀ ਨਜ਼ਰ 'ਚ ਕੁਝ ਗਲਤ ਹੋਇਆ ਤਾਂ ਪੁਲਿਸ ਨੇ ਨਿਸ਼ਾਨਦੇਹੀ ਕਰਕੇ, ਵੀਡੀਓ ਸੀਸੀਟੀਵੀ ਚੈੱਕ ਕਰਕੇ ਤੇ ਪਰਚਾ ਕੱਟ ਲਿਆ। ਹੁਣ ਕੀ ਤੋਪਾਂ ਨਾਲ ਉਡਵਾਉਣਾ ਜੀ ਉਹਨਾਂ ਨੂੰ? ਜੀ ਬਿਲਕੁਲ। ਤੇ ਦੂਜੀ ਗੱਲ ਇਹ ਕਿ ਜੇ ਉਹ ਬੰਦਾ ਕਿਸੇ ਸ਼ਾਟ ਦੇ ਵਿੱਚ ਆ ਗਿਆ, ਉਹ ਕੀ ਉੱਥੇ ਅਸਾਲਟ ਚੁੱਕੀ ਫਿਰਦਾ ਸੀ? ਮੈਨੂੰ ਦੱਸੋ। AK-47 ਸੀ ਉਹਦੇ ਕੋਲ ਜੀ। ਉਹ ਉਸ ਟਾਈਮ ਨਾ ਐਮਐਲਏ ਸੀ, ਨਾ ਕੋਈ ਉਸ ਟਾਈਮ ਚੇਅਰਮੈਨ ਸੀ, ਨਾ ਤੁਹਾਡੇ ਵਾਂਗੂ ਉਹ ਕੋਈ ਪਹੁੰਚਿਆ ਹੋਇਆ ਨੇਤਾ ਸੀ। ਉਸ ਟਾਈਮ ਤੇ ਉਹ ਸਧਾਰਨ ਬੰਦਾ ਡਗ-ਡਗ ਵੱਜਦਾ ਫਿਰਦਾ ਸੀ ਲੋਕਾਂ 'ਚ। ਅੱਜ ਉਹ VIP ਹੈ ਜੀ। ਤਾਂ ਉੱਥੇ ਜਿੱਦਾਂ ਦੂਜੇ ਗਏ ਉਹ ਵੀ ਚਲੇ ਗਏ। ਮੈਂ ਪਹਿਲੇ ਦਿਨ ਹੀ ਕਿਹਾ ਸੀਗਾ ਕਿ ਇਸ ਰਾਜਨੀਤੀ ਦੀ ਮੈਨੂੰ ਤੇ ਸਮਝ ਨਹੀਂ ਆਈ। ਇੱਕ ਪਾਸੇ ਤੇ ਤੁਸੀਂ ਉੱਥੇ ਗਿਆਨ ਦੇ ਮਤਲਬ ਕਿ ਜਾਂ ਕੇਸਰੀ ਨਿਸ਼ਾਨ ਸਾਹਿਬ ਚਲਾਉਣ ਦੀ ਤੁਸੀਂ ਵਕਾਲਤ ਕਰਦੇ ਹੋ ਕਿ ਯਾਰ ਕੁਛ ਨਹੀਂ ਹੋਇਆ, ਅਸੀਂ ਵੀ ਉਹਨਾਂ ਲੋਕਾਂ 'ਚ ਸ਼ਾਮਲ ਸੀ ਕਿ ਕੁਛ ਨਹੀਂ ਹੋਇਆ। ਠੀਕ ਹੈ, ਕੁਝ ਚੀਜ਼ਾਂ ਜਿਹੜੀਆਂ ਉਹ ਅੰਦੋਲਨ ਦੇ ਲਿਹਾਜ਼ ਨਾਲ ਆਪਾਂ ਕਹਿ ਸਕਦੇ ਕਿ ਬਹੁਤ ਉਸ ਵੇਲੇ ਏਦਾਂ ਲੱਗਦਾ ਸੀਗਾ ਕਿ ਸ਼ਾਇਦ ਗਲਤ ਰਸਤੇ ਤੇ ਜਾ ਰਹੀਆਂ ਨੇ, ਗਲਤ ਟਰੈਕ ਤੇ ਜਾ ਰਹੀਆਂ ਨੇ। ਚਲੋ ਉਹ ਵੀ ਠੀਕ ਹੋ ਗਿਆ ਸਾਰਾ ਕੁਝ ਇਨ ਦੀ ਐਂਡ। ਤਾਂ ਗੱਲ ਇਹ ਆ ਕਿ ਉਹੀ ਲੋਕ ਹੁਣ ਚੱਕ ਕੇ ਆਪਣੇ ਸਿਆਸੀ ਵਿਰੋਧੀ ਨੂੰ ਗੁੱਠੇ ਲਾਉਣ ਵਾਸਤੇ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਨ, ਤੇ ਗੱਲ ਜੱਚਦੀ ਜੀ ਨਹੀਂ ਹੈ। ਸੋ ਲਾਲਜੀਤ ਨੇ ਆਖਿਆ, ਉਹਨੇ ਆਖਿਆ ਕਿ ਦੇਖੋ ਮੈਂ ਗਿਆ, ਮੈਂ ਕਿਸਾਨ ਦਾ ਪੁੱਤ ਆ, ਇੱਕ ਕਿਸਾਨ ਦੇ ਤੌਰ ਤੇ ਗਿਆ, ਦੱਸੋ ਮੈਂ ਉੱਥੇ ਗਲਤ ਕੀ ਕੀਤਾ? ਤਾਂ ਹੁਣ ਇਹਦਾ ਕੋਈ ਜਵਾਬ ਹੈ ਜੀ? ਜਾਂ ਤਾਂ ਕਹਦੇ ਹੋ ਕਿ ਸਰਟੀਫਿਕੇਟ ਜਾਰੀ ਕਰ ਦਿਓ ਕਿ ਨਹੀਂ 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 ਨਹੀਂ, ਇਹ ਤਾਂ ਪੈਲੀ ਦੱਥੇ ਵਾਲੇ ਦੇ ਬੰਦੇ ਹੈਗੇ ਪਰ ਕਿਸਾਨ ਨਹੀਂ ਹੈ, ਅਸੀਂ ਇਹਨਾਂ ਨੂੰ ਕਿਸਾਨਾਂ 'ਚ ਨਹੀਂ ਗਿਣਦੇ। ਇਹ ਬੜੀ ਮੈਂ ਕਹੂੰਗਾ ਕਿ ਹੋਰ ਹੀ ਤਰ੍ਹਾਂ ਦੀ ਰਾਜਨੀਤੀ ਆ, ਜਿਹਦੇ 'ਚ ਆਈਡੀਓਲੋਜੀਕਲੀ ਤੁਸੀਂ ਕਿਸੇ ਸਮੇਂ ਤਾਂ ਉਸ ਚੀਜ਼ ਦਾ ਲਾਹਾ ਵੀ ਲੈ ਲੈਂਦੇ ਹੋ, ਕਿਸੇ ਸਮੇਂ ਤੁਸੀਂ ਉਹ ਰਾਜਨੀਤਿਕ ਆਪਣੇ ਵਿਰੋਧੀ ਦਾ ਨੁਕਸਾਨ ਕਰਨ ਵਾਸਤੇ ਉਹਨੂੰ ਦੂਜੀ ਦਿਸ਼ਾ 'ਚ ਲੈ ਜਾਂਦੇ ਹੋ। ਇਸੇ ਕਰਕੇ ਲਾਲਜੀਤ ਭੁੱਲਰ ਨੇ ਵੀ ਅੱਜ ਸਵਾਲ ਖੜੇ ਕਰ ਦਿੱਤੇ। ਇਹਨਾਂ ਦੇ ਪਿਤਾ ਜੀ ਤੇ ਖਾਲਿਸਤਾਨ ਮੰਗਦੇ ਸਨ, ਖਾਲਿਸਤਾਨ ਦੇ ਹਮਾਇਤੀ ਸਨ। ਸੁਖਪਾਲ ਖਹਿਰਾ ਦੱਸ ਦੇਵੇ ਕਿ ਉਹ ਕਿੱਧਰ ਖਲੋਤੇ ਨੇ। ਇਸ ਕਰਕੇ ਇਸ ਰਾਜਨੀਤੀ ਦਾ, ਜਿਹੜੀ ਇਹ ਰਾਜਨੀਤੀ ਆ ਜਾਬਾਂ ਦੇ ਭੇਡ ਵਾਲੀ, ਇਹਦਾ ਤੇ ਕੋਈ ਅੰਤ ਹੀ ਨਹੀਂਗਾ। ਸੋ ਸੋਹਣਾ ਘਿਰ ਰਹੇ ਨੇ ਮੁੱਦਿਆਂ ਤੇ, ਮਤਲਬ ਕਿ ਸੁਖਪਾਲ ਖਹਿਰਾ ਅੱਛੇ ਉਹ ਤੱਥ ਕੱਢ ਕੇ ਲਿਆ ਰਹੇ ਨੇ, ਮੀਡੀਆ 'ਚ ਅੱਛੀਆਂ ਖਬਰਾਂ ਲਵਾ ਰਹੇ ਨੇ। ਇਹ ਪਤਾ ਨਹੀਂ ਅਚਾਨਕ ਕੀ ਉਹਨਾਂ ਦਾ ਮੂਡ ਬਣ ਗਿਆ। ਉਹ ਵੀ ਥੋੜੇ ਜਿਹੇ ਮੋਢੀ ਕਿਸਮ ਦੇ ਨੇਤਾ ਨੇ। ਜੀ ਜੀ ਮਿੰਟੂ ਜੀ, ਅਗਲੀ ਗੱਲ ਕਰੀਏ ਜਿਹੜੇ ਕੇਂਦਰ ਦੇ ਸੜਕੀ ਪ੍ਰੋਜੈਕਟ ਨੇ, ਉਹਨਾਂ ਮਾਮਲਿਆਂ ਦੇ ਵਿੱਚ ਜ਼ਮੀਨ ਐਕਵਾਇਰ ਕਰਨ ਦੀ ਜਿਹੜੀ ਢਿੱਲ ਹੈ, ਇਹਨੂੰ ਲੈ ਕੇ ਕੇਂਦਰ ਨਾਰਾਜ਼ ਹੈ। ਦੂਜੇ ਪਾਸੇ ਮੇਰੇ ਖਿਆਲ 'ਚ ਜੇ ਮੈਂ ਝੂਠ ਨਾ ਹੋਵਾਂ ਤਾਂ ਗਲਤ ਨਾ ਹੋਵਾਂ ਤਾਂ ਕਈ ਕਿਸਾਨਾਂ ਦੀ ਵੀ ਨਾਰਾਜ਼ਗੀ ਹੈ ਵੀ ਅਧਿਕਾਰੀ ਆਪਦੇ ਪੱਧਰ ਤੇ ਮੁਆਵਜ਼ੇ ਦੇਈ ਜਾਂਦੇ ਤੇ ਘਪਲੇਬਾਜ਼ੀ ਵੀ ਪੂਰੀ ਹੋ ਰਹੀ ਹੈ ਜੀ। ਨਹੀਂ ਦੇਖੋ, ਇੰਡੀਆ 'ਚ ਉਹ ਕਰਮਾਂ ਵਾਲਾ ਹੀ ਹਾਈਵੇ ਹੋਏਗਾ ਜਿਹਦੇ ਵਿੱਚ ਜ਼ਮੀਨ ਐਕਵਾਇਰ ਦੇ ਮਾਮਲੇ 'ਚ ਕੋਈ ਦੋਸ਼ ਨਾ ਲੱਗਾ ਹੋਵੇ, ਕਦੇ ਜੀ ਕੋਈ ਗੜਬੜੀ ਨਾ ਹੋਈ ਹੋਵੇ, ਤੇ ਕਿਸਾਨਾਂ ਨੇ ਐ ਖੁਸ਼ ਮਨ ਦੇ ਨਾਲ ਉਹ ਜ਼ਮੀਨ ਐਕਵਾਇਰ ਕਰਾ ਲਈ ਹੋਵੇ। ਇਹ 3-4 ਚੀਜ਼ਾਂ ਤੁਸੀਂ ਕੱਢ ਕੇ ਦੇਖ ਲਓ ਇਤਿਹਾਸ, ਕਿ ਕਿਸੇ ਵੀ ਹਾਈਵੇ ਦੇ ਮਾਮਲੇ 'ਚ ਨਹੀਂ ਤੁਹਾਨੂੰ ਮਿਲਣਗੀਆਂ। ਕਿਤੇ ਨਾ ਕਿਤੇ ਕੁਛ ਨਾ ਕੁਛ ਰੌਂਗ ਜਾਂਦਾ ਹੀ ਹੈ।
ਜੀ ਜੀ ਜੀ। ਸੋ ਇਹ ਜਿਹੜਾ ਪੰਜਾਬ ਦੇ ਪ੍ਰੋਜੈਕਟਾਂ ਦਾ ਮਸਲਾ, ਦੇਖੋ ਪ੍ਰੋਜੈਕਟ ਜਿਹੜੇ ਆ ਨਾ, ਭਾਰਤਮਾਲਾ ਪ੍ਰੋਜੈਕਟ ਚੱਲਦਾ ਹੈ, ਇੱਕ ਪ੍ਰੋਜੈਕਟ ਹੋਰ ਚੱਲਦਾ ਹੈ। ਇੰਡੀਅਨ ਗਵਰਨਮੈਂਟ ਜਿਹੜੀ ਆ ਉਹ ਸਾਰੇ ਦੇਸ਼ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਐਸੀ ਮਾਲਾ ਚ ਪਰੋਣਾ ਚਾਹੁੰਦੀ ਆ ਕਿ ਜਿੱਥੇ ਟ੍ਰੈਫਿਕ ਦੇ ਇੰਤਜ਼ਾਮ ਇਦਾਂ ਦੇ ਹੋਣ ਕਿ, ਕਿਉਂਕਿ ਇਹ ਮੁਲਕ ਹੁਣ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਦਾ ਹੈ, ਵੱਡਾ ਹੈ, ਵਸੋਂ ਸੰਘਣੀ ਰੱਖਦਾ ਹੈ, ਕਿ ਇੱਕ ਥਾਂ ਤੋਂ ਕੱਚਾ ਮਾਲ ਦੂਸਰੀ ਥਾਂ ਤੇ ਬੜੀ ਸੌਖਤਾ ਨਾਲ ਘੱਟ ਸਮੇਂ ਛੱਡਿਆ ਜਾਵੇ। ਉਹਦੇ ਵਾਸਤੇ ਰੇਲਵੇ ਟਰੈਕ ਤੇ ਵੀ ਇੱਕ ਇਹਨਾਂ ਦਾ ਕਹਿ ਲਓ ਕਿ ਆਪਣਾ ਕੰਮ ਕਰਨ ਦਾ ਰੰਗ ਢੰਗ ਚੱਲ ਰਿਹਾ, ਤੇ ਦੂਸਰੇ ਪਾਸੇ ਸੜਕੀ ਆਵਾਜਾਈ ਦੇ ਦੋ ਮਸਲੇ ਨੇ। ਜੀ ਜੀ। ਕਿਉਂਕਿ ਕੁਝ ਸਟੇਟ ਜਿੱਦਾਂ ਸਾਡਾ ਸਟੇਟ ਆ ਜਾਂ ਉਤਲੇ ਸਟੇਟ ਆ, ਉਹ ਬੰਦਰਗਾਹਾਂ ਤੋਂ ਬਹੁਤ ਦੂਰ ਨੇ। ਹੁਣ ਜਿਵੇਂ ਜਾਮਨਗਰ, ਅੰਮ੍ਰਿਤਸਰ ਜਾਮਨਗਰ ਹਾਈਵੇ ਆ, ਜੀ ਜੀ, ਉਹ ਜਾਮਨਗਰ ਕਾਦੇ ਵਾਸਤੇ ਕਿ ਜਿਹੜਾ ਸਭ ਤੋਂ ਨੇੜੇ ਦਾ ਬੰਦਰਗਾਹ ਉੱਥੇ ਜੋੜ ਦਿੱਤਾ ਜਾਵੇ, ਲਿੰਕ ਕਰ ਦਿੱਤਾ ਜਾਵੇ। ਸੋ ਇਸ ਪ੍ਰੋਜੈਕਟ ਦੇ ਵਿੱਚ ਹੁਣ ਜੇ ਮੰਨ ਲਓ ਦੇਰੀ ਹੋਏਗੀ ਤਾਂ ਉਹਦੇ ਨਾਲ ਕੀ ਹੈ ਕਿ ਸਾਰੇ ਥਾਂ ਤੇ ਨੁਕਸਾਨ ਹੋਏਗਾ ਨਾ, ਕਿਉਂਕਿ ਜੇ ਇੱਕ ਥਾਂ ਤੇ ਵੀ ਜ਼ਮੀਨ ਦਾ ਐਕਵਾਇਰ ਕਰਨ ਵਾਲਾ ਕੰਮ ਰੁਕਿਆ ਪਿਆ, ਹਾਂਜੀ, ਇਹਦਾ ਮਤਲਬ ਕਿ ਉਹ ਜੇ ਤੁਸੀਂ ਪਿੱਛੇ ਕੰਪਲੀਟ ਵੀ ਕਰ ਲਓਗੇ ਤਾਂ ਉਹਦਾ ਫਾਇਦਾ ਕੀ ਹੈ? ਜੀ, ਫਾਇਦਾ ਕੀ ਹੈ? ਸੋ ਇਹ ਦਿੱਕਤ ਹੈ, ਪਰੇਸ਼ਾਨੀ ਹੈ। ਤੇ ਪੰਜਾਬ ਦੇ ਵਿੱਚ ਜਿਹੜਾ ਜ਼ਮੀਨਾਂ ਵਾਲਾ ਮਸਲਾ ਹੈ ਨਾ, ਇਹਦੇ ਚ ਕੀ ਆ ਕਿ ਦੇਖੋ ਕਿਸਾਨ ਜਿਹੜੇ ਆ ਨਾ, ਉਹ ਕਹਿੰਦੇ ਆ ਕਿ ਜਿਵੇਂ ਬਠਿੰਡਾ ਜ਼ੀਰਕਪੁਰ ਹਾਈਵੇ ਬਣਿਆ ਸੀਗਾ, ਹਾਂਜੀ, ਤੁਸੀਂ ਸਾਨੂੰ ਉਸ ਹਿਸਾਬ ਕਿਤਾਬ ਨਾਲ ਪੈਸੇ ਦਿਓ। ਬਠਿੰਡਾ ਜ਼ੀਰਕਪੁਰ ਮਾਨੇ ਕਿ ਜਿਹੜਾ ਆਪਾਂ ਕਹਿ ਦਿੰਦੇ ਆ ਕਿ ਬੰਬ ਮਾਰ ਕੇ ਚੈੱਕ ਕਰਕੇ ਵੇਖ ਲਓ ਸੜਕ ਨਹੀਂ ਟੁੱਟੇਗੀ, ਉਹ ਵਾਲਾ ਰੋਡ, ਜੀ ਜੀ ਜੀ, ਸੁਖਬੀਰ ਸਿੰਘ ਬਾਦਲ ਵਾਲਾ ਜੀ। ਤਾਂ ਉਹ ਰੋਡ ਤੇ ਜਿਹੜਾ ਪੈਸਾ ਦਿੱਤਾ ਗਿਆ ਕਿ ਉਸ ਹਿਸਾਬ ਦੇ ਨਾਲ ਸਾਨੂੰ ਪੈਸੇ ਦਿਓ। ਇਹ ਕਹਿੰਦੇ ਆ ਕਿ ਨਹੀਂ, ਜਿਹੜਾ ਕਟੜਾ ਦਿੱਲੀ ਗ੍ਰੀਨਫੀਲਡ ਪ੍ਰੋਜੈਕਟ ਆ, ਇਹ ਗ੍ਰੀਨਫੀਲਡ ਦਾ ਮਤਲਬ ਸਮਝੋ, ਇਹ ਕਹਿੰਦੇ ਨੇ ਕਿ ਇਹ ਸਾਰੀ ਜ਼ਮੀਨ ਸਰਕਾਰ ਨਵੇਂ ਸਿਰੇ ਤੋਂ ਅਕਵਾਇਰ ਕਰ ਰਹੀ ਹੈ, ਜਦ ਕਿ ਬਠਿੰਡਾ ਜ਼ੀਰਕਪੁਰ ਪਹਿਲਾਂ ਤੋਂ ਹੀ ਨੈਸ਼ਨਲ ਹਾਈਵੇ ਸੀ। ਸਮਝ ਆ ਗਈ ਕਿ ਉਹ ਆਲਰੇਡੀ ਹਾਈਵੇ ਸੀਗਾ ਤੇ ਉਹਨੂੰ ਚੌੜਾ ਕੀਤਾ ਗਿਆ, ਇੱਥੇ ਨਵੇਂ ਸਿਰੇ ਤੋਂ ਬਣਾਇਆ ਜਾ ਰਿਹਾ, ਮਤਲਬ ਕਿ ਸਾਰੀ ਦੀ ਸਾਰੀ ਜ਼ਮੀਨ ਜਿਹੜੀ ਆ ਲਾਵਾਡਿਓਂ ਐਕਵਾਇਰ ਕੀਤੀ ਜਾ ਰਹੀ ਆ। ਹੁਣ ਇਹੀ ਰੇੜਕਾ, ਕਿਸਾਨ ਕਹਿੰਦੇ ਆ ਕਿ ਹਾਂ ਇੰਨੇ ਸਾਲ ਪਹਿਲਾਂ ਉੱਥੇ ਇੰਨਾ ਪੈਸਾ ਮਿਲਿਆ ਤੇ ਸਾਨੂੰ ਹੁਣ ਘੱਟ ਕਿਉਂ? ਔਰ ਦੂਜੀ ਗੱਲ ਇਹ ਹੈ ਕਿ ਦੇਖੋ ਇਹ ਗੱਲ ਠੀਕ ਹੈ, ਤੁਸੀਂ ਉਹਨਾਂ ਨੂੰ ਸਮਝਾ ਰਹੇ ਹੋ, ਮਤਲਬ ਉਹ ਸਮਝ ਨਹੀਂ ਰਹੇ ਗ੍ਰੀਨਫੀਲਡ ਪ੍ਰੋਜੈਕਟ ਦਾ ਮਤਲਬ। ਉਹ ਤੁਹਾਡੀਆਂ ਦੁਸ਼ਵਾਰੀਆਂ, ਮਜਬੂਰੀਆਂ, ਜਦ ਕਾਇਦੇ ਕਾਨੂੰਨ ਹੋਣਗੇ ਉਹ ਵੱਖਰੀ ਥਾਂ ਤੇ ਆ। ਗੱਲ ਇਹ ਆ ਕਿ ਤੁਹਾਨੂੰ ਇਹ ਵੀ ਵੇਖਣਾ ਪਵੇਗਾ ਨਾ ਕਿ ਪੰਜਾਬ ਦੇ ਵਿੱਚ ਜਿਹੜੀ ਜ਼ਮੀਨ ਐਕਵਾਇਰ ਕੀਤੀ ਜਾਂਦੀ ਆ, ਉਹਦਾ ਮਤਲਬ ਕਿ ਆਮਦਨ ਦਾ ਪੈਮਾਨਾ ਕੀ ਆ? ਹਾਂਜੀ, ਇੱਥੇ ਕਿਸਾਨ ਦੀ ਆਮਦਨ ਕੀ ਆ? ਹੁਣ ਜੇ ਤੁਸੀਂ ਕਹੋ ਕਿ ਬਿਹਾਰ ਚ ਅਸੀਂ ਇੰਨੇ ਨੂੰ ਲਈ, ਇੱਥੇ ਇੰਨੇ ਨੂੰ ਦੇਵਾਂਗੇ, ਇਹ ਸੌਦਾ ਨਹੀਂ ਪੁੱਗਦਾ। ਤੁਹਾਨੂੰ ਇਹ ਪਾਲਿਸੀ ਥੋੜੀ ਜਿਹੀ ਫਲੈਕਸੀਬਲ ਕਰਨ ਦੀ ਜ਼ਰੂਰਤ ਆ। ਇੱਕ ਤਾਂ ਇਹ ਆ ਕਿ ਉਜਾੜਾ ਪੱਤਾ ਜ਼ਿਆਦਾ ਕਰਨ ਦੀ ਲੋੜ ਆ, ਕਿਉਂਕਿ ਇੱਥੇ ਜਿਹਦਾ ਮਕਾਨ ਜਾਂਦਾ ਤਾਂ ਮਕਾਨ ਉਹਦਾ ਬਹੁਤ ਸੋਹਣਾ ਹੁੰਦਾ, ਜਿਹਦਾ ਖੇਤ ਦੋ ਪਾਸਿਆਂ ਚ ਦੋ ਹਿੱਸਿਆਂ ਚ ਵੰਡਿਆ ਜਾਂਦਾ ਉਹਦਾ ਬਹੁਤ ਨੁਕਸਾਨ ਹੁੰਦਾ, ਜਿਹਦੀ ਮੋਟਰ ਆ ਗਈ ਉਹਦਾ ਬਹੁਤ ਨੁਕਸਾਨ ਹੁੰਦਾ। ਜੀ, ਸੋ ਇੱਥੇ ਨੁਕਸਾਨ ਵੱਖਰੀ ਕਿਸਮ ਦਾ ਹੁੰਦਾ। ਇੱਥੇ ਥੋੜਾ ਜਿਹਾ ਕਿਸਾਨਾਂ ਦੇ ਨਾਲ ਤੁਹਾਨੂੰ ਖੜਨਾ ਪਊਗਾ ਕਿ ਇੱਥੇ ਜ਼ਮੀਨ ਵੀ ਮਹਿੰਗੀ ਆ, ਜ਼ਮੀਨ ਦੀ ਆਮਦਨ ਵੀ ਮਹਿੰਗੀ ਆ, ਘਰ ਵੀ ਤਕੜੇ ਨੇ, ਮੋਟਰਾਂ ਦੇ ਖਰਚੇ ਵੀ ਬਹੁਤ ਨੇ, ਔਰ ਇਸ ਤੋਂ ਇਲਾਵਾ ਜਦੋਂ ਤੁਸੀਂ ਪਾਸੇ ਜਾ ਕੇ ਜ਼ਮੀਨ ਲੈਂਦੇ ਹੋ ਉਹਦਾ ਖਰਚਾ ਵੀ ਵੱਧ ਜਾਂਦਾ ਹੈ, ਕਿਉਂਕਿ ਤੁਹਾਨੂੰ ਕਈ ਖਰਚੇ ਹੋਰ ਪੈ ਜਾਣੇ ਹੁੰਦੇ ਆ, ਜ਼ਮੀਨ ਲੱਭਣੀ, ਦਲਾਲੀ ਦੇਣੀ ਆ, ਰਜਿਸਟਰੀ ਫੀਸ, ਬਹੁਤ ਕੁਝ ਕਰਨਾ ਪੈਂਦਾ ਤੁਹਾਨੂੰ। ਪਹਿਲੀ ਗੱਲ ਇਹ ਆ ਕਿ ਉਜੜਿਆਂ ਦਾ ਟਿਕਾਣਾ ਹੀ ਨਹੀਂ ਉਹੋ ਜਿਹਾ ਬਣਦਾ। ਜੀ ਜੀ, ਸੋ ਇਹ ਗੱਲਾਂ ਦੇ ਮੱਦੇ ਨਜ਼ਰ ਹੁਣ ਇਹ ਰੇੜਕਾ ਹੈ। ਦੇਖੋ ਕਦੋਂ ਇਹ ਸਾਰਾ ਕੁਝ ਦੂਰ ਹੁੰਦਾ ਹੈ। ਹਾਲੇ 4000 ਏਕੜ ਜ਼ਮੀਨ ਦੀ ਜਿਹੜੀ ਇਹਨਾਂ ਨੂੰ ਲੋੜ ਸੀ, ਉਹਦੇ ਵਿੱਚੋਂ 2500 ਏਕੜ ਜ਼ਮੀਨ ਹੀ ਐਕਵਾਇਰ ਕੀਤੀ ਗਈ ਆ, ਬਾਕੀ ਹਾਲੇ ਉਦਾਂ ਹੀ ਖਲੋਤੀ ਆ। ਤਾਂ ਜਦੋਂ ਤੱਕ ਉਹ ਜ਼ਮੀਨ ਐਕਵਾਇਰ ਨਹੀਂ ਹੋਏਗੀ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕੋਈ ਵੀ ਪ੍ਰੋਜੈਕਟ ਚਾਹੇ ਪਿੱਛੋਂ ਤੁਸੀਂ ਕੰਪਲੀਟ ਕਿਉਂ ਨਾ ਕਰ ਲਓ, ਉਹਦਾ ਫਾਇਦਾ ਕੋਈ ਨਹੀਂ ਹੋਏਗਾ। ਜੀ ਜੀ ਜੀ, ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਇੱਕ ਕਥਿਤ ਤੌਰ ਤੇ ਗੈਂਗਸਟਰਾਂ ਦੀ ਗੋਲੀਬਾਰੀ ਦੀ ਘਟਨਾ ਕੋਈ ਵਾਪਰੀ ਹੈ, ਉਹਦੇ ਵਿੱਚ ਨਿਰਦੋਸ਼ ਕੁੜੀ ਮਾਰੀ ਗਈ ਮਿੰਟੂ ਜੀ। ਇਹ ਬੜੀ ਹੁਣ ਦੇਖੋ ਸੈਡ ਗੱਲ ਆ, ਫਿਰੋਜ਼ਪੁਰ ਦੀ ਘਟਨਾ ਹੈ ਜਿੱਥੇ ਕਿਸੇ ਦੀ ਲਾਗਡਾਟ ਸੀ ਗੁਆਂਢੀ ਦੀ, ਤੇ ਉਹਨਾਂ ਦੇ ਘਰ ਦੇ ਮੂਹਰੇ ਆ ਕੇ ਕੁਝ ਜਿਹੜੇ ਇਹ ਵਿਅਕਤੀ ਸੀਗੇ ਕਥਿਤ ਤੌਰ ਤੇ, ਜਿਨ੍ਹਾਂ ਨੂੰ ਗੈਂਗਸਟਰ ਟਾਈਪ ਦੇ ਕਿਹਾ ਜਾ ਰਿਹਾ ਹੈ, ਕਿ ਇਹਨਾਂ ਨੇ ਆ ਕੇ ਫਾਇਰਿੰਗ ਕੀਤੀ ਤੇ ਉਹ ਕਿਤੇ ਕੁੜੀ ਜਿਹੜੀ ਸੀਗੀ 14 ਕੁ ਸਾਲਾਂ ਦੀ, ਉਹ ਕਿਤੇ ਬਾਹਰ ਆ ਗਈ। ਮਤਲਬ ਕਿ ਜਿਵੇਂ ਹੁੰਦਾ ਜਵਾਕਾਂ ਨੂੰ ਕਿ ਆ ਪਟਾਕੇ ਜੇ ਕੀ ਚੱਲਦੇ ਆ, ਜਦੋਂ ਬਾਹਰ ਆਈ ਤੇ ਉਹ ਇੱਕ ਫਾਇਰ ਕਿਤੇ
ਇਹਦੇ ਆ ਲੱਗਾ ਤੇ ਕੁੜੀ ਜਿਹੜੀ ਸੀ ਉਹ ਥਾਂ ਹੀ ਮਰ ਗਈ। ਇਹ ਫਿਰੋਜ਼ਪੁਰ ਦਾ ਜਿਹੜਾ ਬਾਹਰਲਾ ਇਲਾਕਾ ਹੈ, ਫਿਰੋਜ਼ਪੁਰ ਛਾਉਣੀ ਜਿਹਨੂੰ ਕਹਿੰਦੇ ਆ, ਉੱਥੋਂ ਦੇ ਢਿੰਗੜਾ ਪਾਰਕ ਇਲਾਕੇ ਦੀ ਗੱਲ ਹੈ ਜੀ। ਹਾਲਾਂਕਿ ਅਖਬਾਰ ਇੱਕ ਨੇ ਦੱਸਿਆ ਕਿ ਪੁਲਿਸ ਇਸ ਗੱਲ ਨੂੰ ਕਨਫਰਮ ਕਰ ਚੁੱਕੀ ਆ ਕਿ ਇਹ ਜਿਹੜੇ ਬੰਦੇ ਸੀਗੇ ਆਏ ਨੇ ਉਹ ਇਸ ਤਰ੍ਹਾਂ ਗੈਂਗਸਟਰ ਟਾਈਪ ਦੇ ਸੀਗੇ। ਤਾਂ ਖੈਰ ਜੋ ਮਰਜ਼ੀ ਹੈ, ਵੈਸੇ ਚਲੋ ਨਾ ਵੀ ਹੋਵੇ, ਕੋਈ ਗੈਂਗਸਟਰ ਨਾ ਵੀ ਹੋਵੇ, ਪਰ ਉਹ ਕਾਤਲ ਤੇ ਬਣ ਗਿਆ ਨਾ। ਗੈਂਗਸਟਰਾਂ ਨਾਲੋਂ ਘੱਟ ਕੀ ਹੈ ਕਿ ਕਿਸੇ ਨਾਲ ਤੁਹਾਡੀ ਲਾਗ ਡਾਟਿਆ, ਮੂੰਹ ਨੇਰੇ ਤੁਸੀਂ ਜਾਂਦੇ ਹੋ, ਹਥਿਆਰ ਚੱਕ ਕੇ ਗੋਲੀਆਂ ਚਲਾ ਦਿੰਦੇ ਹੋ, ਆਸੇ ਪਾਸੇ ਕਿਸੇ ਦਾ ਬੱਚਾ ਵਲੇਟੇ ਜਾ ਕੇ ਮਰ ਜਾਂਦਾ, ਘੱਟ ਕੀ ਹੈ, ਕਸਰ ਕੀ ਹੈ? ਕਿਸੇ ਦੇ ਘਰ ਦੇ ਅੱਗੇ ਜਿਹੜਾ ਚਲੇ ਗਿਆ ਉਹ ਗੈਂਗਸਟਰ ਤੋਂ ਘੱਟ ਥੋੜੀ ਆ, ਹਥਿਆਰ ਚੁੱਕ ਕੇ ਚਲੇ ਗਿਆ। ਤੋ ਇਹ ਚੀਜ਼ ਜਿਹੜੀ ਆ ਉਹ ਸਾਡੇ ਸ਼ਹਿਰਾਂ 'ਚ ਵੀ ਹੋ ਰਹੀ ਹੈ। ਤੁਸੀਂ ਹਿਸਾਬ ਲਾ ਲਓ, ਫਿਰੋਜ਼ਪੁਰ ਛਾਉਣੀ 'ਚ ਬੜੀ ਸਿਕਿਉਰਿਟੀ ਹੁੰਦੀ ਆ। ਹਾਂਜੀ ਬਿਲਕੁਲ। ਉੱਥੇ ਮਤਲਬ ਕਿ ਆਰਮੀ ਦਾ ਵੀ ਟਿਕਾਣਾ, ਥਾਣੇ ਵੀ ਨੇ ਉੱਥੇ। ਸੋ ਇਹ ਗੱਲ ਹੈ ਕਿ ਉੱਥੇ ਜੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ, ਜਿੱਥੇ ਸਿਕਿਉਰਿਟੀ ਵੀ ਆ, ਜਿੱਥੇ ਬੱਸੋਂ ਵੜੀ ਆ, ਤਾਂ ਪਿੰਡਾਂ ਦੇ ਵਿੱਚ ਕੀ ਹਾਲ ਚਾਲ ਹੋਏਗਾ? ਉੱਥੇ ਤਾਂ ਕੋਈ ਪੁੱਛਣ ਵਾਲਾ ਨਹੀਂ ਹੋਏਗਾ। ਸੋ ਬੜੀ ਸੈਡ ਨਿਊਜ਼ ਹੈ ਜੀ। ਵੈਸੇ ਅੱਜ ਕੱਲ ਦਾ ਜਿਸ ਤਰ੍ਹਾਂ ਦਾ ਮਾਹੌਲ ਆ, ਬਸ ਜੇ ਕੋਈ ਪਟਾਕੇ ਪਟੂਕੇ ਸੱਚੀਓ ਵੀ ਚਲਾਉਂਦਾ ਹੋਵੇ ਨਾ, ਤੇ ਇਹ ਮੰਨ ਲਓ ਕਿ ਪਟਾਕੇ ਜਿਹੜੇ ਆ ਨਾ ਉਹ ਕਿਤੇ ਸਾਡਾ ਘਰ ਨਾ ਸਾੜ ਦੇਣ। ਬਸ ਬਚਾਅ 'ਚ ਹੀ ਬਚਾਅ, ਜਿਵੇਂ ਅੱਗੇ ਲਿਖਿਆ ਹੁੰਦਾ ਸੀਗਾ ਨਾ, ਬਚਾਅ 'ਚ ਹੀ ਬਚਾਅ ਹੈ। ਮਿੰਟੂ ਜੀ, ਆਜ਼ਾਦੀ ਦੇ 75 ਵਰੇ ਮਨਾ ਰਹੇ ਆ, ਦੇਸ਼ ਮਨਾ ਰਿਹਾ ਪੂਰਾ, ਤੇ ਇੱਕ ਸਰਕਾਰੀ ਕਾਲਜ ਹੈ ਜਿਹੜਾ 47 ਸਾਲਾਂ ਦੇ ਵਿੱਚ ਵੀ ਨੇਪਰੇ ਨਹੀਂ ਚੜ ਸਕਿਆ। ਦੇਖੋ ਗੱਲ ਕੀ ਹੈ ਕਿ ਇਹ ਜਿਹੜੇ ਕਾਲਜਾਂ ਵਾਲਾ ਇਸ ਤਰ੍ਹਾਂ ਦਾ ਮਸਲਾ ਹੈ ਨਾ ਜੀ, ਇਹਦੇ 'ਚ ਥੋੜਾ ਜਿਹਾ ਤੇ ਫਿਰ ਲੋਕਾਂ ਦਾ ਵੀ ਕਸੂਰ ਹੈ ਨਾ, ਕਿ ਲੋਕਾਂ ਨੂੰ ਸਭ ਤੋਂ ਜ਼ਿਆਦਾ ਜਿਨ੍ਹਾਂ ਚੀਜ਼ਾਂ ਦੀ ਜ਼ਰੂਰਤ ਸੀ, ਲੋਕਾਂ ਨੇ ਉਸ ਜ਼ਰੂਰਤ ਨੂੰ ਸਭ ਤੋਂ ਪਿੱਛੋਂ ਸਮਝਿਆ। ਹੁਣ ਜਾ ਕੇ ਜਦੋਂ ਪਤਾ ਲੱਗਿਆ ਨਾ ਕਿ ਪੜ੍ਹਾਈ ਤੋਂ ਬਗੈਰ ਤੇ ਹੁਣ ਬਾਹਰਲੇ ਮੁਲਕਾਂ ਵਾਲੇ ਵੀ ਨਹੀਂ ਵੜਨ ਦਿੰਦੇ, ਫਿਰ ਪਤਾ ਲੱਗਿਆ ਕਿ ਪੜ੍ਹਾਈ ਕਿੰਨੀ ਲਾਜ਼ਮੀ ਹੈ। ਜੀ ਬਿਲਕੁਲ। ਹੁਣ ਦੇਖੋ ਗੱਲ ਕੀ ਹੈ ਕਿ ਜਦੋਂ ਮੇਲਾ ਉਜੜ ਗਿਆ, ਫਿਰ ਜਦੋਂ ਦੀਵਾ ਬੁਝ ਗਿਆ, ਉਹਦੇ 'ਚ ਬਾਅਦ 'ਚ ਤੇਲ ਪਾਉਣ ਨਾਲੋਂ ਚੰਗਾ ਕਿ ਵੇਲੇ ਸਿਰ ਹੀ ਉਹਦੇ 'ਚ ਪਾ ਲਿਆ ਜਾਵੇ। 47 ਸਾਲ ਮੰਨ ਲਓ ਕਿਸੇ ਨੇ ਨੀਂਹ ਪੱਥਰ ਰੱਖ ਦਿੱਤਾ, ਕਾਲਜ ਨਹੀਂ ਬਣਿਆ ਜੀ, ਇਹਦਾ ਮਤਲਬ ਹੈ ਕਿ ਉਹਨਾਂ 47 ਸਾਲਾਂ 'ਚ ਕੀ ਉਹ ਲੀਡਰ ਜਾਂ ਉਹ ਲੀਡਰਸ਼ਿਪ ਨੀਂਹ ਪੱਥਰ ਰੱਖ ਕੇ ਦੁਬਾਰਾ ਉਸ ਇਲਾਕੇ 'ਚ ਨਾ ਆਈ ਹੋਏ। ਪਰ ਕਿਸੇ ਨੇ ਪੁੱਛਿਆ ਹੀ ਨਹੀਂ, ਕਿਸੇ ਨੇ ਪੁੱਛਿਆ ਹੀ ਨਹੀਂ। ਉਹ ਤਾਂ ਕਹਿੰਦੇ ਨੇ ਡੇਰੇ ਲਈ ਗ੍ਰਾਂਟ ਇੰਨੀ ਦੇ ਦਿਓ, ਗੁਰੂ ਘਰ ਲਈ ਇੰਨੀ ਗ੍ਰਾਂਟ ਦੇ ਦਿਓ, ਗਲੀਆਂ ਲਈ ਇੰਨੀ ਗ੍ਰਾਂਟ ਦੇ ਦਿਓ, ਨਾਲੀਆਂ ਸਾਡੇ ਜੀ ਸਿਵਿਆਂ ਵਾਸਤੇ, ਮੁਰਦਿਆਂ ਵਾਸਤੇ ਆ ਕਰ ਦਿਓ ਜੀ, ਪਾਰਕ ਬਣਾ ਦਿਓ ਜੀ। ਗੱਲਾਂ ਤੇ ਇਹ ਨੇ ਕਿ ਅਸੀਂ ਇਹਨਾਂ ਚੀਜ਼ਾਂ 'ਚ ਧਿਆਨ ਨਹੀਂ ਦਿੰਦੇ। ਕੋਟਲੀ ਅਬਲੂ ਪਿੰਡ ਹੈ ਜਿਹੜਾ ਬਠਿੰਡੇ ਏਰੀਆ ਦਾ ਪਿੰਡ ਆ, ਅਬਲੂ ਕੋਟਲੀ ਵੈਸੇ ਕਹਿ ਦਿੰਦੇ ਆ ਤੇ ਪੰਜਾਬੀ ਭਾਸ਼ਾ 'ਚ ਆਪਾਂ ਕੋਟਲੀ ਅਬਲੂ ਕਹਿ ਦਿੰਦੇ ਆ। ਤਾਂ ਉੱਥੇ ਡੇਰਾ ਸਿੱਧ ਤਿਲਕ ਰਾਓ ਆ, ਤਾਂ ਜਿੱਥੇ ਇੱਕ ਨੀਂਹ ਪੱਥਰ ਹੈ ਜਿਹੜਾ 47 ਸਾਲ ਪਹਿਲਾਂ ਰੱਖਿਆ ਗਿਆ ਸੀ। ਉਹ ਪੱਥਰ ਲੱਗਿਆ ਹੋਇਆ ਪਿੰਡ ਦੇ ਸਰੋਵਰ ਦੇ ਇੱਕ ਪਾਸੇ ਕੰਧ ਤੇ ਲੱਗਾ ਹੋਇਆ, ਤੇ ਇਹਦੇ 'ਚ ਹੁਣ ਤੇ ਕਾਫੀ ਤਰੇੜਾਂ ਵਗੈਰਾ ਪੈ ਚੁੱਕੀਆਂ। ਤਾਂ ਇਹਦੇ 'ਚ ਦੱਸਿਆ ਗਿਆ ਕਿ ਉਸ ਸਮੇਂ ਦੇ ਤਤਕਾਲੀ ਜਿਹੜੇ ਚੀਫ ਮਿਨਿਸਟਰ ਸੀ ਜੈਲ ਸਿੰਘ, ਗਿਆਨੀ ਜੈਲ ਸਿੰਘ, ਉਹ ਆ ਕੇ ਸਾਰੇ ਨੀਂਹ ਪੱਥਰ ਦਾ ਮਤਲਬ ਕਿ ਜੋ ਵੀ ਹੈ ਉਹ ਰੱਖ ਕੇ ਗਏ ਸਨ। ਤੇ ਉਸ ਤੋਂ ਬਾਅਦ ਹੁਣ ਇਹ ਮਸਲਾ ਜਿਹੜਾ ਉੱਥੇ ਦਾ ਉੱਥੇ ਖਲੋਤਾ। ਬਾਅਦ ਦੇ ਵਿੱਚ ਹੋਰ ਹਿਸਾਬ ਲਾ ਲਓ ਕਿ ਰਾਸ਼ਟਰਪਤੀ ਵੀ ਬਣ ਗਏ, ਉਹਨਾਂ ਦੇ ਨਾਮ ਵਾਲਾ ਨੀਂਹ ਪੱਥਰ ਉੱਥੇ ਦਾ ਉੱਥੇ ਹੀ ਰਹਿ ਗਿਆ, ਉਹ ਕਿਤੇ ਦੇ ਕਿਤੇ ਚਲੇ ਗਏ, ਪਰ ਕਾਲਜ ਨਹੀਂ ਬਣਿਆ। ਪਰ ਜਿਹੜੇ ਕਾਲਜ ਬਣੇ ਵੀ ਉਹ ਕਿਹੜਾ ਸਾਥੋਂ ਚੱਲ ਰਹੇ ਨੇ? ਸਹੀ ਹੈ, ਸਾਡੇ ਉੱਥੇ ਪ੍ਰੋਫੈਸਰ ਹੀ ਪੂਰੇ ਨਹੀਂ ਹੈਗੇ, ਸਾਡੇ ਉੱਥੇ ਪ੍ਰੋਫੈਸਰ ਹੀ ਪੂਰੇ ਨਹੀਂ ਹੈਗੇ। ਜੇ ਪ੍ਰੋਫੈਸਰਾਂ ਦੀ ਅਸੀਂ ਭਰਤੀ ਕੀਤੀ ਆ 1158 ਦੀ, ਤੇ ਉਹ ਵਿਚਾਰੇ ਅਸੀਂ ਅੱਧ 'ਚ ਡੋਬ ਦਿੱਤੇ ਆ। 1158 ਬੰਦਿਆਂ ਦੀ ਭਰਤੀ ਕਰਨ ਵਾਲਾ ਚੰਨੀ ਇਸ ਸਾਰੀ ਭਰਤੀ ਨੂੰ ਗੜਬੜੀ ਦਾ ਸ਼ਿਕਾਰ ਬਣਾ ਕੇ ਆਪ ਪਤਾ ਨਹੀਂ US 'ਚ ਬੈਠਾ ਕਿ ਕੈਨੇਡਾ 'ਚ ਬੈਠਾ, ਕਹਿੰਦੇ ਦਾ ਦੇਖ ਭੱਜ ਕੇ ਉਧਰ ਨੂੰ ਵੜ ਜਾਂਦਾ, ਕਦੇ ਉਧਰ ਨੂੰ ਵੜ ਜਾਂਦਾ, ਕਦੇ ਉਧਰ ਨੂੰ ਚਲੇ ਜਾਂਦਾ, ਕਦੇ ਉਧਰ ਨੂੰ ਚਲੇ ਜਾਂਦਾ। ਜਿਹਦੇ ਖੋ ਖੇਡ ਬਣਾਈ ਆ, ਕਦੇ ਕਿੱਲੇ ਦੇ ਉਸ ਪਾਸੇ, ਕਦੇ ਕਿੱਲੇ ਦੇ। ਇਹ ਆ ਕੇ ਇੱਥੇ ਜਵਾਬ ਤੇ ਦੇਣ, ਇਹ ਕਰਕੇ ਕੀ ਗਏ ਨੇ? ਉਹੋ ਜੇ ਲੋਕ ਇਹਨਾਂ ਦੀਆਂ ਖੁਸ਼ਾਮਦਾਂ ਕਰਨ ਵਾਲੇ, ਇਹਨਾਂ ਨੂੰ ਪੁੱਛੋ ਤੇ ਸਹੀ ਜਰਾ ਜੀ, ਸਹੀ ਕਿ ਬਈ ਕੀ ਚੰਨ ਚਾੜ ਕੇ ਗਏ ਜੀ। ਅੱਛਾ, ਗੱਲ ਇਹ ਆ ਕਿ ਜਿਹੜੇ ਬਣੇ ਕਾਲਜ ਨੇ ਸਾਥੋਂ ਵੀ ਨਹੀਂ ਚੱਲ ਪਾ ਰਹੇ। ਆ ਪਿੱਛੇ ਜੇ ਮਤਲਬ ਕਿ ਇਹਨਾਂ ਨੇ ਕਾਲਜਾਂ ਨੂੰ ਦੇਣਾ ਕੀ ਸੀਗਾ, ਉਲਟਾ ਜੋ ਪੈਸੇ ਸੀਗੇ ਕਾਲਜਾਂ ਦੇ ਕੋਲ ਉਹ ਵੀ ਵਿੱਚੋਂ ਹਿੱਸਾ ਮੰਗ ਲਿਆ ਕਿ ਸਾਨੂੰ ਦਿਓ ਜੀ, ਦਫਾ ਕਰੋ, ਬਾਕੀ ਗੱਲਾਂ ਬਾਅਦ 'ਚ। ਸੋ ਇਹ ਆ ਕਿ ਸਾਨੂੰ ਜ਼ਰੂਰਤ ਹੈ ਇਹਨਾਂ ਚੀਜ਼ਾਂ ਦੀ। ਵੈਸੇ ਹੁਣ ਤੇ ਜਿਸ ਹਿਸਾਬ ਨਾਲ ਕੰਮ ਚੱਲਦਾ ਪਿਆ, ਮੇਰੇ ਖਿਆਲ ਦੇ ਨਾਲ ਕਾਲਜਾਂ ਦੀ ਤੇ ਜ਼ਰੂਰਤ ਹੀ ਨਹੀਂ ਰਹਿਣੀ।
ਸਕੂਲਾਂ 'ਚ ਵੀ ਬਸ ਸਿੱਧੇ ਹੁੰਦੇ ਆ ਪਾਰ, ਤੇ ਉਹ ਆਈਲੈਸ ਜਿਹੜਾ ਰਹਿ ਜਾਂਦਾ ਬਸ ਉਹ ਦੂਜੇ ਪਾਸੇ ਨੂੰ ਪੈ ਜਾਂਦਾ ਕਿ ਕੁੜੀ ਲੱਭ ਲਈਏ ਕੋਈ, 5-7 ਸਾਲ ਉਧਰ ਚਲੇ ਜਾਂਦੇ। ਡਿਗਰੀਆਂ ਕਿਹਨੇ ਕਰਨੀਆਂ? ਡਿਗਰੀਆਂ ਫਿਰ ਗਰੀਬ ਬੱਚੇ ਇੱਥੋਂ ਦੇ ਰਹਿ ਗਏ ਨੇ ਜੀ, ਜਾਂ ਜਿਹੜਾ ਬਈ ਮਤਲਬ ਕਿ ਨਹੀਂ ਉਹ ਹੱਥ ਪੈਂਦਾ ਮਹਿੰਗੀ ਪੜ੍ਹਾਈ ਨੂੰ, ਵਿਦੇਸ਼ੀ ਪੜ੍ਹਾਈ ਨੂੰ, ਫਿਰ ਉਹ ਇੱਥੇ ਬੈਠੇ ਆ। ਉਹਨਾਂ ਵਾਸਤੇ ਤਾਂ ਘੱਟੋ ਘੱਟੇ ਕਾਲਜ ਰਹਿਣ ਦਿਓ ਨਾ। ਜਿਹੜਾ 20-25 ਲੱਖ ਰੁਪਈਆ ਨਹੀਂ ਖਰਚ ਸਕਦਾ, ਉਹਨਾਂ ਵਾਸਤੇ ਸਰਕਾਰੀ ਕਾਲਜ, ਯੂਨੀਵਰਸਿਟੀਆਂ ਬਚਾਉਣੀਆਂ ਬਹੁਤ ਜ਼ਰੂਰੀ ਹੈ ਜੀ। ਮਿੰਟੂ ਜੀ, ਅਗਲੀ ਖਬਰ ਦੀ ਗੱਲ ਕਰੀਏ, ਜੇ ਮੈਂ ਗਲਤ ਨਾ ਹੋਵਾਂ ਤਾਂ ਇੱਕ ਦਲਿਤ ਵਿਦਿਆਰਥੀ ਦੀ ਕੁੱਟਮਾਰ ਹੋਈ, ਉਹਦੀ ਮੌਤ ਹੋ ਗਈ। ਰਾਜਸਥਾਨ ਦੇ ਵਿਧਾਇਕ ਨੇ ਅਸਤੀਫਾ ਦੇ ਦਿੱਤਾ ਜੀ, ਤੇ ਉਹ ਮੇਰਾ ਖਿਆਲ ਭਾਜਪਾ ਦੇ ਨੇ ਸ਼ਾਇਦ ਦਿੱਤਾ ਅਸਤੀਫਾ, ਜਾਂ ਕਾਂਗਰਸ ਨੇ? ਨਹੀਂ, ਉਹ ਕਾਂਗਰਸ ਦੇ ਵਿਧਾਇਕ ਨੇ। ਦਰਅਸਲ ਕੀ ਹੈ ਕਿ ਉਹ ਮੇਘਵਾਲ ਭਾਈਚਾਰੇ ਦਾ ਹੀ ਹੈ ਨਾ, ਮੇਘਵਾਲਾਂ ਦੇ ਬੱਚਾ ਸੀਗਾ, ਐਸੀ ਬੱਚਾ ਸੀਗਾ। ਤਾਂ ਇਹਨੇ ਮਤਲਬ ਕਿ ਮੰਗ ਕੀਤੀ ਸੀ, ਜਲੌਰ ਹੈਗਾ, ਜਲੌਰ ਕੋਈ ਬਹੁਤਾ ਵੱਡਾ ਸ਼ਹਿਰ ਨਹੀਂ ਹੈ, ਜਲੌਰ ਆਮ ਜਿਹਾ ਸ਼ਹਿਰ ਹੈ, ਜਲੌਰ ਏਰੀਆ ਹੈ ਜਿੱਥੇ ਸਾਰੀ ਘਟਨਾ ਵਾਪਰੀ ਆ। ਘਟਨਾ ਵੀ ਕੀ ਵਾਪਰੀ ਆ ਦੱਸਿਆ ਜਾਂਦਾ ਹੈ, ਦੋਸ਼ ਇਹ ਆ ਕਿ ਟੀਚਰ ਦਾ ਜਿਹੜਾ ਉੱਥੇ ਮਟਕਾ ਸੀਗਾ, ਘੜਾ ਸੀਗਾ, ਉੱਥੇ ਮਟਕੀ ਕਹਿ ਦਿੰਦੇ ਨੇ, ਤੇ ਉਹ ਇਧਰ ਆਪਾਂ ਘੜਾ ਕਹਿ ਦਿੰਦੇ ਆ, ਮੱਗਾ ਕਹਿ ਦਿੰਦੇ ਆ। ਤੇ ਉਹ ਦੋ ਪੈ ਸੀ, ਕਿਤੇ ਜਵਾਕ ਨੇ ਉਹਦੇ ਚੋਂ ਪਾਣੀ ਦਾ ਘੁੱਟ ਭਰ ਲਿਆ। ਦੱਸਦੇ ਕਿ ਮਾਸਟਰ ਨੇ ਕੁੱਟਿਆ ਬਹੁਤ, ਉਸ ਤੋਂ ਬਾਅਦ ਉਹਦੀ ਨਸ ਬਲੌਕ ਹੋ ਗਈ, 10-15 ਦਿਨ ਹੋ ਰਿਹਾ ਤੇ ਮੁੜ ਕੇ ਉਹ ਡੈਡ ਹੋ ਗਿਆ। ਤੇ ਉਸ ਤੋਂ ਬਾਅਦ ਇਹ ਇਸ ਵੇਲੇ ਬਹੁਤ ਭਖਵਾ ਮੁੱਦਾ, ਤੇ ਇਹਦੇ ਤੇ ਜਿਹੜਾ ਇਹ ਹੈਗਾ ਵਾ ਵਿਧਾਇਕ, ਚਲੋ ਵਧੀਆ ਬੰਦੇ ਵੀ ਹੈਗੇ ਨੇ, ਪਾਨਾ ਚੰਦ ਸ਼ਾਇਦ ਇਹਦਾ ਨਾਮ ਹੈ, ਪਾਨਾ ਚੰਦ ਮੇਘਵਾਲ। ਇਹਨੇ ਮੰਗ ਕੀਤੀ ਸੀ ਕਿ ਘੱਟੋ ਘੱਟ 50 ਲੱਖ ਰੁਪਈਆ ਦਿਓ ਜੀ, 50 ਲੱਖ ਰੁਪਈਆ ਵੀ ਆਰਥਿਕ ਮਦਦ ਦਿਓ ਤੇ ਇੱਕ ਜੀ ਨੂੰ ਨੌਕਰੀ ਦਿਓ। ਉਹ ਮੰਗ ਜਦੋਂ ਹੁਣ ਪੂਰੀ ਨਹੀਂ ਹੋਈ ਤੇ ਪਾਨਾ ਚੰਦ ਮੇਘਵਾਲ ਨੇ ਅਸਤੀਫਾ ਦੇ ਦਿੱਤਾ ਹੈ ਜੀ। ਸੋ ਇਹ ਕਹਿ ਲੋ ਕਿ ਚਲੋ ਘੱਟੋ ਘੱਟ ਕਿਸੇ ਨੇ ਥੋੜੀ ਹਿੰਮਤ ਤੇ ਵਿਖਾਈ ਹੈ ਨਾ। ਉਹ ਕਹਿੰਦਾ ਮੈਂ ਮੰਗ ਕੀਤੀ ਸੀ, 24 ਘੰਟਿਆਂ 'ਚ ਮੈਨੂੰ ਜਵਾਬ ਵੀ ਨਹੀਂ ਦਿੱਤਾ ਆਪਣੀ ਪਾਰਟੀ ਨੇ, ਤੇ ਫਿਰ ਮੈਂ ਰਹਿ ਕੇ ਕੀ ਕਰਨਾ ਜੇ ਮੈਂ ਆਪਣੇ ਬੰਦਿਆਂ ਦੀ ਗੱਲ ਹੀ ਨਹੀਂ ਕਰ ਸਕਦਾ। ਉਹ ਘੱਟੋ ਘੱਟ ਕੋਈ ਗੁਰਦਾ ਤੇ ਕੱਢਿਆ ਕਿਸੇ ਨੇ, ਕੋਈ ਹਾਂ ਦਾ ਨਾਰਾ ਤੇ ਮਾਰਿਆ। ਪਰ ਜੋ ਇਸ ਘਟਨਾ ਨੇ ਸਾਡੇ ਸਾਹਮਣੇ ਇੱਕ ਸੱਚ ਲਿਆਂਦਾ, ਹਕੀਕਤ ਲਿਆਂਦੀ ਆ। ਹਾਲਾਂਕਿ ਆਪਾਂ ਨੂੰ ਕੋਈ ਠੋਸ ਜਾਣਕਾਰੀ ਉਧਰਲੇ ਇਲਾਕਿਆਂ ਦੀ ਨਹੀਂ ਵੀ ਕਿਸ ਤਰ੍ਹਾਂ ਦਾ ਜਾਤੀ ਵਿਵਸਥਾ ਦਾ ਉੱਥੇ ਢਾਂਚਾ, ਪਰ ਪੂਰੇ ਮੁਲਕ 'ਚੋਂ ਜਿਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ, ਆਜ਼ਾਦੀ ਮੌਕੇ ਤੇ ਇਹੋ ਜਿਹੀ ਖਬਰ ਆਉਣੀ, ਇਹ ਵਾਕਿਆ ਸੁਣ ਕਰਨ ਵਾਲੀ ਗੱਲ ਹੈ ਕਿ ਜੇ ਵਾਕਿਆ ਉਸ ਬੱਚੇ ਨੇ ਇਹ ਸਾਰਾ ਕੁਛ ਹੈ ਜਿਹੜਾ ਕਰ ਲਿਆ ਸੀਗਾ, ਪਾਣੀ ਦਾ ਘੁੱਟ ਭਰ ਲਿਆ ਸੀਗਾ, ਯਾਰ ਉਹਨੂੰ ਇੱਦਾਂ ਕੁੱਟ ਕੇ ਮਾਰਨਾ ਸੀਗਾ। ਇਹ ਬੜੀ ਕਹ ਲੋ ਕਿ ਦਿਲ ਨੂੰ ਦਹਿਲਾਉਣ ਵਾਲੀ ਗੱਲ ਆ। ਤੇ ਇਸ ਤਰ੍ਹਾਂ ਦੀ ਖਬਰਾਂ ਜੇ ਤੁਸੀਂ ਦੇਖੋਗੇ ਨਾ, ਇਸ ਤਰ੍ਹਾਂ ਦੀਆਂ ਖਬਰਾਂ 47 ਦੇ ਕਰੀਬ ਦੀ ਅਖਬਾਰ ਵੀ ਫੋਲੋਗੇ ਨਾ ਤਦ ਵੀ ਮਿਲ ਜਾਣਗੇ। 47 ਦੇ ਕਰੀਬ ਦੇ ਅਖਬਾਰ 'ਚ ਫੋਲੋਗੇ ਤਾਂ ਉਹਦੇ 'ਚ ਤੁਹਾਨੂੰ ਆਰਾਮ ਨਾਲ ਖਬਰਾਂ ਮਿਲ ਜਾਣਗੀਆਂ। ਇੱਕ ਖਬਰ ਅੱਜ ਵੀ ਸ਼ਾਇਦ ਉਹ ਕਟਿੰਗ ਕਿਤੇ ਦੁਬਾਰਾ ਆ ਗਈ ਤਾਂ ਮੈਂ ਜ਼ਰੂਰ ਸੇਵ ਕਰਾਂਗਾ ਉਹਦੇ 'ਚ। ਤਾਂ ਉਹਦੇ 'ਚ ਲਿਖਿਆ ਹੋਇਆ ਸੀਗਾ, ਸ਼ਾਇਦ ਅਕਤੂਬਰ 47 ਦੀ ਗੱਲ ਸੀਗੀ, ਹਰੀਜਨ ਗਰਲ ਬੈਡਲੀ ਬੀਟਨ। ਉਦੋਂ ਹਰੀਜਨ ਸ਼ਬਦ ਇਸਤੇਮਾਲ ਕੀਤਾ ਜਾਂਦਾ ਸੀਗਾ। ਅੱਜ ਅਸੀਂ ਐਸਸੀ ਜਾਂ ਦਲਿਤ ਸ਼ਬਦ ਇਸਤੇਮਾਲ ਕਰਦੇ ਹਾਂ, ਪਰ 75 ਵਰਿਆਂ ਦਾ ਇਹ ਸਫ਼ਰ ਇਸ ਵਰਗ ਨੂੰ ਜਾਂ ਹਾਸ਼ੀਏ ਤੇ ਗਏ ਸਮਾਜ ਦੇ ਇੱਕ ਹਿੱਸੇ ਨੂੰ ਨਾ ਸਨਮਾਨ ਚੰਗੀ ਤਰ੍ਹਾਂ ਦੇ ਸਕਿਆ, ਨਾ ਕਹਿ ਲੋ ਕਿ ਉਹਨਾਂ ਦੇ ਹੱਕ ਦੇ ਸਕਿਆ। ਤਾਂ ਆਹ ਚੀਜ਼ਾਂ ਤੇ ਫਿਰ ਦੁਨੀਆ ਕੀ ਹੈ ਕਿ ਜੇ ਬੰਦੇ ਦੇ ਅੰਦਰ ਇਨਸਾਨੀਅਤ ਹੀ ਹੋਵੇ ਤੇ ਫਿਰ ਉਹ ਇਸ ਤਰ੍ਹਾਂ ਦੇ ਵਿਤਕਰੇ ਕਿਉਂ ਕਰੇ? ਇਨਸਾਨੀਅਤ ਵੀ ਨਹੀਂ ਦੇ ਸਕੇ। ਜੀ ਜੀ, ਮਿੰਟੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ ਤੇ ਅਹਿਮ ਟਿੱਪਣੀਆਂ ਦੇ ਲਈ। ਸ਼ੁਕਰੀਆ ਜੀ। ਸੋ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਤੇ ਪ੍ਰੋਗਰਾਮ ਦੀ ਸ਼ੁਰੂਆਤ ਵੀ ਆਪਾਂ ਜਿਹੜੇ ਭਾਰਤ ਦੇ ਵਿੱਚ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਨੇ ਤੇ ਸਾਨੂੰ ਆਪਦੇ ਜਿਹੜੇ ਦਰਦ ਯਾਦ ਆ ਰਹੇ ਨੇ, ਜ਼ਖਮ ਜਿਹੜੇ ਸਾਡੇ ਰਿਸ ਰਹੇ ਨੇ ਹਾਲੇ ਵੀ। ਸੋ ਪ੍ਰੋਗਰਾਮ ਦੀ ਸ਼ੁਰੂਆਤ ਤੇ ਇਹ ਦਿਨ ਦੀ ਸ਼ੁਰੂਆਤ ਉਹਨਾਂ ਦੀ ਟਿੱਪਣੀ ਤੇ ਆਜ਼ਾਦੀ ਤੇ ਟਿੱਪਣੀਆਂ ਭਾਰਤੀ ਹਕੂਮਤ ਨੂੰ ਸ਼ੀਸ਼ਾ ਵਿਖਾਉਣ ਦੇ ਨਾਲ ਸ਼ੁਰੂ ਹੋਈ ਹੈ। ਅੱਜ ਕੋਸ਼ਿਸ਼ ਕਰਾਂਗੇ ਕਿ ਪ੍ਰੋਗਰਾਮ ਸਾਂਝੀ ਸੱਥ, ਜਿਹੜਾ ਪੰਜਾਬੀ ਰੇਡੀਓ USA ਦਾ ਪ੍ਰੋਗਰਾਮ 3 ਵਜੇ ਤੋਂ ਲੈ ਕੇ 4 ਵਜੇ ਤੱਕ ਕੀਤਾ ਜਾਂਦਾ, ਜਿਹਦੇ ਵਿੱਚ ਤੁਸੀਂ ਆਪਣੀ ਰਾਏ ਵੀ ਰੱਖਦੇ ਹੋ, ਉਸ ਪ੍ਰੋਗਰਾਮ ਦੇ ਵਿੱਚ ਵੀ ਮੇਰੇ ਨਾਲ ਜੁੜਨਗੇ ਰਾਜਕਰਨਵੀਰ ਸਿੰਘ ਜੀ, ਤੇ ਉਹਨਾਂ ਦੇ ਨਾਲ ਵੀ ਅਸੀਂ ਚਰਚਾ ਆਜ਼ਾਦੀ ਨੂੰ ਲੈ ਕੇ ਕਰਾਂਗੇ ਕਿ 75 ਸਾਲਾਂ ਬਾਅਦ ਪੰਜਾਬੀਆਂ ਸਿੱਖਾਂ ਨੂੰ, ਇਸ ਖਿੱਤੇ ਨੂੰ ਜੇ ਕੁਛ ਮਿਲਿਆ, ਕੀ ਖੱਟਿਆ ਨੇ ਆਜ਼ਾਦੀ ਦੇ ਵਿੱਚੋਂ, ਤੇ ਕੋਸ਼ਿਸ਼ ਕਰਾਂਗੇ ਕੁਛ ਹੋਰ ਪਰਤਾਂ ਵੀ ਇਤਿਹਾਸ ਦੀਆਂ ਜਿਹੜੀਆਂ ਉਹ ਫੁੱਲੀਆਂ ਜਾਣ।
ਫਿਲਹਾਲ ਵੇਲਾ ਹੋ ਚੱਲਿਆ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੱਕ ਬ੍ਰੇਕ ਲੈਣ ਦਾ। ਤੁਸੀਂ ਕਿਤੇ ਨਾ ਜਾਓ, ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਅਸੀਂ ਹੁਣੇ ਪਰਤਾਂਗੇ ਪ੍ਰੋਗਰਾਮ ਦੇ ਵਿੱਚ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਵੇਲੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ, ਕੁਝ ਹੋਰ ਅਹਿਮ ਖਬਰਾਂ ਨੂੰ ਲੈ ਕੇ ਤੇ ਗੱਲਬਾਤ ਕਰਦੇ ਹਾਂ। ਕੁਝ ਹੋਰ ਅਹਿਮ ਖਬਰਾਂ ਦੇ ਬਾਰੇ ਆਜ਼ਾਦੀ ਦਿਹਾੜੇ ਦੇ ਬਾਰੇ ਇੱਕ ਖਬਰ ਲਗਾਤਾਰ ਟ੍ਰੈਂਡ ਸੋਸ਼ਲ ਮੀਡੀਆ ਤੇ ਕਰ ਰਹੀ ਆ। ਉਹ ਖਬਰ ਇਹ ਹੈ ਕਿ ਸਨਅਤੀ ਸ਼ਹਿਰ ਲੁਧਿਆਣੇ ਦੇ ਵਿੱਚ ਜਦੋਂ ਆਜ਼ਾਦੀ ਦਿਹਾੜੇ ਸੰਬੰਧੀ ਸੂਬਾ ਪੱਧਰੀ ਸਮਾਗਮ ਹੋਣੇ ਸਨ ਤਾਂ ਮੁੱਖ ਮੰਤਰੀ ਦੀ ਆਮਦ ਦੇ ਮੱਦੇਨਜ਼ਰ ਪੁਲਿਸ ਨੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਸਨ। 1100 ਕੈਮਰਿਆਂ ਰਾਹੀਂ ਨਜ਼ਰ ਰੱਖੀ ਜਾ ਰਹੀ ਸੀ ਤੇ ਇਸ ਪ੍ਰੋਗਰਾਮ ਦੇ ਵਿੱਚ ਮੁੱਖ ਮੰਤਰੀ ਦੇ ਲਈ 3000 ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਸਨ। ਆਜ਼ਾਦੀ ਦਿਹਾੜੇ ਦੇ ਜਸ਼ਨਾਂ ਦੇ ਤਹਿਤ ਸ਼ਹਿਰ ਨੂੰ ਤਿਰੰਗੇ ਦੇ ਰੰਗਾਂ ਨਾਲ ਸਜਾਇਆ ਗਿਆ ਸੀ। ਚੌਂਕਾਂ ਦੇ ਵਿੱਚ ਰੰਗ ਬਿਰੰਗੀਆਂ ਲਾਈਟਾਂ ਲਾਈਆਂ ਗਈਆਂ ਸੀ ਤੇ ਕਈ ਅਵਾਰਡ ਵੀ 7 ਸ਼ਖਸੀਅਤਾਂ ਨੂੰ ਸਟੇਟ ਅਵਾਰਡ ਵੀ ਦਿੱਤੇ ਗਏ ਨੇ। ਪਰ ਚਰਚਾ ਇਹ ਹੋ ਰਹੀ ਹੈ ਕਿ ਜਿਹੜੇ ਭਗਵੰਤ ਮਾਨ ਕਦੇ ਆਪੋਜੀਸ਼ਨ 'ਚ ਰਹਿੰਦੇ ਹੋਏ ਕਹਿੰਦੇ ਸੀਗੇ ਕਿ ਜੇ ਇੰਨੀ ਸੁਰੱਖਿਆ ਲੈਣੀ ਹੈ, ਜੇਕਰ ਤੁਹਾਨੂੰ ਇੰਨਾ ਹੀ ਡਰ ਲੱਗਦਾ ਤੇ ਇਹ ਕੰਮ ਛੱਡ ਕੇ ਕੋਈ ਹੋਰ ਕੰਮ ਕਰ ਲਓ, ਤਾਂ ਲੋਕ ਹੁਣ ਸੋਸ਼ਲ ਮੀਡੀਆ ਤੇ 3000 ਸੁਰੱਖਿਆ ਪੁਲਿਸ ਮੁਲਾਜ਼ਮਾਂ ਨੂੰ ਲੈ ਕੇ ਤੇ 1100 ਕੈਮਰਿਆਂ ਨੂੰ ਲੈ ਕੇ ਜਿਹੜਾ ਉਹ ਮੁੱਖ ਮੰਤਰੀ ਸਾਹਿਬ ਤੇ ਤੰਜ਼ ਕਰ ਰਹੇ ਨੇ, ਉਹਨਾਂ ਤੇ ਟਿੱਪਣੀਆਂ ਕਰ ਰਹੇ ਨੇ ਕਿ ਮੁੱਖ ਮੰਤਰੀ ਸਾਹਿਬ ਕਦੇ ਆਪਣੇ ਆਪ ਦੇ ਵਿੱਚ ਆਮ ਆਦਮੀ ਹੋਣ ਦਾ ਦਾਅਵਾ ਕਰਦੇ ਸਨ, ਪਰ ਅੱਜ ਕੱਲ੍ਹ ਖੁਦ ਜਿਹੜੇ ਉਹ ਕੰਮ ਕਰ ਰਹੇ ਨੇ ਜਿਨ੍ਹਾਂ ਦੀ ਨਿੰਦਿਆ ਉਹ ਆਪਣੇ ਮੂੰਹ ਨਾਲ ਕਰਦੇ ਹੁੰਦੇ ਸੀ। ਖੈਰ, ਆਪਾਂ ਵਧੀਏ ਅੱਗੇ ਤਾਂ ਵੰਡ ਵੇਲੇ ਜਿਹੜੇ 10 ਲੱਖ ਤੋਂ ਵੱਧ ਪੰਜਾਬੀ ਮਾਰੇ ਗਏ ਸਨ, ਉਹਨਾਂ ਦੀ ਯਾਦ ਦੇ ਵਿੱਚ ਅਖੰਡ ਪਾਠ ਆਰੰਭ ਕੀਤੇ ਗਏ ਨੇ। ਦੇਸ਼ ਵੰਡ ਵੇਲੇ ਮਾਰੇ ਗਏ 10 ਲੱਖ ਪੰਜਾਬੀਆਂ ਦੀ ਯਾਦ ਦੇ ਵਿੱਚ 10 ਲੱਖ ਪੰਜਾਬੀਆਂ ਦੀ ਯਾਦ ਦੇ ਵਿੱਚ ਅਕਾਲ ਤਖ਼ਤ ਵਿਖੇ ਅਖੰਡ ਪਾਠ ਆਰੰਭ ਕੀਤੇ ਗਏ, ਜਿਨ੍ਹਾਂ ਦੇ ਭੋਗ ਮੌਕੇ ਸਮੂਹਿਕ ਅਰਦਾਸ ਕੀਤੀ ਗਈ। ਇੱਥੇ ਅਖੰਡ ਪਾਠ ਆਰੰਭ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਦੇ ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ ਤੇ ਹਰਿਮੰਦਰ ਸਾਹਿਬ ਦੇ ਮੈਨੇਜਰ ਸੁਖਦੇਵ ਸਿੰਘ ਭੰਗਾਲੀ ਤੇ ਜਿਹੜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨਿੱਜੀ ਸਕੱਤਰ ਜਸਪਾਲ ਸਿੰਘ ਤੇ ਹੋਰ ਕਾਫੀ ਸੰਗਤਾਂ ਜਿਹੜੀਆਂ ਉਹ ਮੌਜੂਦ ਸਨ। 75 ਸਾਲਾਂ ਦੇ ਵਿੱਚ ਪਹਿਲੀ ਵਾਰ ਅਜਿਹਾ ਕੀਤਾ ਜਾ ਰਿਹਾ। ਕਦੇ ਵੀ ਇਸ ਤੋਂ ਪਹਿਲਾਂ ਇਹ ਜਿਹੜੇ ਲੀਡਰ ਨੇ ਜਾਂ ਜਿਹੜੇ ਪੰਥਕ ਨੁਮਾਇੰਦੇ ਨੇ ਕਹਿੰਦੇ ਕਿ ਹੁਣ ਤੱਕ ਕਦੇ ਵੀ ਸਮੂਹਿਕ ਅਰਦਾਸ ਜਿਹੜੀ ਆ ਉਹ ਨਹੀਂ ਕੀਤੀ ਗਈ ਤੇ 75 ਸਾਲਾਂ ਦੇ ਵਿੱਚ ਪਹਿਲੀ ਵਾਰ ਜਿਹੜੀ ਇਹ ਅਰਦਾਸ ਆ ਉਹ ਕੀਤੀ ਜਾ ਰਹੀ ਹੈ। ਵਧਦੇ ਹਾਂ ਅਗਲੀ ਖਬਰ ਦੇ ਵੱਲ। ਭਾਰਤ ਦੇ ਵਿੱਚੋਂ ਇੱਕ ਦੋ ਹਿੱਸਿਆਂ ਦੇ ਵਿੱਚੋਂ ਖਬਰਾਂ ਆਈਆਂ, ਜਿਵੇਂ ਮਿੰਟੂ ਜੀ ਵੀ ਚਰਚਾ ਕਰਕੇ ਗਏ ਹੈ ਕਿ ਜਿਹੜੀ ਇਸ ਵੇਲੇ ਇਹਨਾਂ ਨੇ ਝੰਡਾ ਤਿਰੰਗੇ ਦਾ ਰੰਗ ਦਿੱਤਾ ਹੈ, ਜੇ ਤੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਨਿੰਦਾ ਕੀਤੀ ਗਈ ਹੈ, ਵਿਰੋਧ ਕੀਤਾ ਗਿਆ ਮੀਨਾਰੇ ਫਤਿਹ ਨੂੰ ਤਿਰੰਗੇ ਦਾ ਰੰਗ ਦੇਣ ਦੀ, ਤਾਂ ਪਾਕਿਸਤਾਨ ਦੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਵੀ ਕੌਮੀ ਝੰਡਾ ਲਹਿਰਾਉਣ ਦੀ ਖਬਰ ਆ ਰਹੀ ਹੈ। ਪਾਕਿਸਤਾਨ ਦੇ ਕੁਝ ਸਿੱਖਾਂ ਵੱਲੋਂ ਦੇਸ਼ ਦੇ ਆਜ਼ਾਦੀ ਦਿਵਸ ਮੌਕੇ ਇੱਕ ਗੁਰਦੁਆਰੇ ਦੇ ਵਿੱਚ ਪਾਕਿਸਤਾਨੀ ਝੰਡਾ ਲਹਿਰਾਉਣ ਦਾ ਸ਼੍ਰੋਮਣੀ ਕਮੇਟੀ ਨੇ ਵਿਰੋਧ ਕੀਤਾ ਹੈ। ਸ਼੍ਰੋਮਣੀ ਕਮੇਟੀ ਨੇ ਇਸ ਨੂੰ ਸਿੱਖ ਮਰਿਆਦਾ ਦੇ ਉਲਟ ਕਰਾਰ ਦਿੱਤਾ ਹੈ। ਇੱਥੇ ਜ਼ਿਕਰਯੋਗ ਹੈ ਕਿ ਇਸ ਸੰਬੰਧੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਸੀਗਾ ਕਿ ਕੁਝ ਸਿੱਖ ਜਿਨ੍ਹਾਂ ਨੇ ਹਰੀਆਂ ਦਸਤਾਰਾਂ ਸਜਾਈਆਂ ਹੋਈਆਂ ਨੇ ਤੇ ਪਾਕਿਸਤਾਨੀ ਝੰਡੇ ਜਿਹੜੇ ਆ ਉਹ ਫੜੇ ਹੋਏ ਨੇ, ਪਾਕਿਸਤਾਨੀ ਆਜ਼ਾਦੀ ਦਿਵਸ ਦੀ ਵਧਾਈ ਵੀ ਦੇ ਰਹੇ ਨੇ ਤੇ ਉਹ ਪਾਕਿਸਤਾਨ ਆਜ਼ਾਦੀ ਦਿਵਸ ਦੇ ਨਾਅਰੇ ਵੀ ਲਾਉਂਦੇ ਨੇ। ਉੱਥੇ ਹਾਜ਼ਰ ਮੀਡੀਆ ਨੂੰ ਦੱਸਦੇ ਨੇ ਕਿ ਜਲਦੀ ਹੀ ਅਸੀਂ ਕੇਕ ਵੀ ਕੱਟਾਂਗੇ ਤੇ ਉਸ ਵੀਡੀਓ ਤੋਂ ਅਜਿਹਾ ਪ੍ਰਤੀਤ ਹੁੰਦਾ ਜਿਵੇਂ ਇਹ ਗੁਰਦੁਆਰਾ ਕਰਤਾਰਪੁਰ ਸਾਹਿਬ ਹੋਵੇ, ਪਰ ਇਹਦੇ ਬਾਰੇ ਹਾਲੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਊਗੀ। ਇਸ ਮਾਮਲੇ ਦੇ ਵਿੱਚ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਨੂੰ ਸਿੱਖ ਮਰਿਆਦਾ ਦੀ ਉਲੰਘਣਾ ਕਰਾਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਗੁਰਦੁਆਰੇ ਦੇ ਕੈਂਪਸ ਦੇ ਵਿੱਚ ਸਿਰਫ ਖਾਲਸਾਈ ਨਿਸ਼ਾਨ ਸਾਹਿਬ ਨੂੰ ਹੀ ਲਹਿਰਾਇਆ ਜਾ ਸਕਦਾ ਹੈ। ਇਸ ਸੰਬੰਧ ਦੇ ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਨਾਂ ਨੇ ਕਿਹਾ ਕਿ ਉਹ ਆਖਣਗੇ ਕਿ ਅਜਿਹੀ ਸਿੱਖ ਮਰਿਆਦਾ ਦੇ ਖਿਲਾਫ ਕਾਰਵਾਈ ਨੂੰ ਰੋਕਿਆ ਜਾਵੇ। ਨਜਾਇਜ਼ ਮਾਈਨਿੰਗ ਦੀ ਗੱਲ ਕਰਦੇ ਹਾਂ ਤੇ ਰੁੱਖ ਕਰਾਂਗੇ ਗੜ੍ਹਸ਼ੰਕਰ ਦਾ। ਗੜ੍ਹਸ਼ੰਕਰ ਤਹਿਸੀਲ ਦੇ ਕੰਢੀ ਇਲਾਕੇ ਦੇ ਵਿੱਚ ਕਥਿਤ ਨਜਾਇਜ਼ ਮਾਈਨਿੰਗ ਜਾਰੀ ਹੈ। ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਪਿੰਡ ਮਜ਼ਾਰੀ ਦੇ ਵਿੱਚ ਕ੍ਰਸ਼ਰ ਚਾਲਕਾਂ ਵੱਲੋਂ ਇੱਕ ਪਹਾੜੀ ਨੂੰ ਖੋਰਾ ਲਗਾ ਕੇ ਰੇਤ, ਪੱਥਰ ਅਤੇ ਮਿੱਟੀ ਦੀ ਨਜਾਇਜ਼ ਚੁਕਾਈ ਕੀਤੀ ਜਾ ਰਹੀ ਹੈ। ਪਿੰਡ ਵਾਸੀਆਂ ਦੇ ਮੁਤਾਬਕ ਨਜਾਇਜ਼ ਖਨਨ ਦਾ ਕੰਮ ਪਿਛਲੇ ਮਹੀਨੇ ਤੋਂ ਚੱਲ ਰਿਹਾ ਹੈ ਤੇ ਇਸ ਬਾਰੇ ਮਾਈਨਿੰਗ ਵਿਭਾਗ, ਜੰਗਲਾਤ ਵਿਭਾਗ ਅਤੇ ਪੰਚਾਇਤ ਵਿਭਾਗ ਨੂੰ ਕਈ ਵਾਰੀ ਸੂਚਿਤ ਕੀਤਾ ਗਿਆ, ਪਰ ਕੋਈ ਕਾਰਵਾਈ ਨਹੀਂ ਹੋ ਸਕੀ।
ਵਿਭਾਗ ਦੇ ਅਧਿਕਾਰੀ ਦੂਜੇ ਵਿਭਾਗਾਂ ਦੇ ਸਿਰ ਜ਼ਿੰਮੇਵਾਰੀ ਸੁੱਟ ਕੇ ਸੁਰਖਰੂ ਹੋ ਗਏ। ਇਹ ਦੱਸਣਾ ਬਣਦਾ ਹੈ ਕਿ ਗੜ੍ਹਸ਼ੰਕਰ ਤਹਿਸੀਲ ਦੇ ਨੀਮ ਪਹਾੜੀ ਇਲਾਕੇ ਬੀਤੇ ਕਈ ਪਿੰਡਾਂ ਦੀ ਹੱਦ ਹਿਮਾਚਲ ਪ੍ਰਦੇਸ਼ ਦੇ ਨਾਲ ਜਾ ਲੱਗਦੀ ਹੈ। ਇਹਨਾਂ ਪਿੰਡਾਂ ਦੇ ਪੰਚਾਇਤੀ ਅਤੇ ਜੰਗਲਾਤ ਵਿਭਾਗ ਦੇ ਰਕਬੇ ਦੇ ਵਿੱਚ ਕ੍ਰਸ਼ਰ ਚਾਲਕਾਂ ਵੱਲੋਂ ਬਿਨਾਂ ਕਿਸੇ ਮਨਜ਼ੂਰੀ ਤੋਂ ਕੰਢੀ ਦੇ ਪਹਾੜਾਂ ਨੂੰ ਕੱਟ ਕੇ ਰੇਤ ਤੇ ਪੱਥਰ ਦੀ ਚੁਕਾਈ ਕੀਤੀ ਜਾ ਰਹੀ ਹੈ। ਪਿੰਡ ਮਜ਼ਾਰੀ ਦੇ ਵਿੱਚ ਪਹਾੜ ਨੂੰ ਖੋਰ ਕੇ ਸ਼ਰੇਆਮ ਖਨਨ ਸਮੱਗਰੀ ਦੀ ਜਿਹੜੀ ਸਪਲਾਈ ਹੈ ਉਹ ਕੀਤੀ ਜਾ ਰਹੀ ਹੈ। ਜੀਸੀਬੀ ਮਸ਼ੀਨਾਂ ਨੇ ਕਰੀਬ 200 ਮੀਟਰ ਲੰਬਾ ਥਾਂ ਪੁੱਟ ਦਿੱਤਾ ਹੈ। ਉਹਨਾਂ ਇਸ ਥਾਂ ਤੋਂ ਦਰਖਤ ਵੀ ਖੁਰਦ-ਬੁਰਦ ਕਰ ਦਿੱਤੇ ਨੇ। ਇਸ ਥਾਂ ਤੋਂ ਟਰੱਕਾਂ, ਟਿੱਪਰਾਂ ਤੇ ਟਰੈਕਟਰ ਟਰਾਲੀਆਂ ਦੁਆਰਾ ਜਿਹੜਾ ਖਨਨ ਹੁੰਦਾ ਉਹ ਵੀ ਨੇੜਲੇ ਪਿੰਡਾਂ ਤੇ ਸ਼ਹਿਰਾਂ ਨੂੰ ਸਪਲਾਈ ਕਰਕੇ ਸਰਕਾਰ ਨੂੰ ਚੂਨਾ ਲਗਾਇਆ ਜਾ ਰਿਹਾ ਹੈ। ਇੱਕ ਪਾਸੇ ਭਗਵੰਤ ਮਾਨ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ ਸਾਧੂ ਸਿੰਘ ਧਰਮਸੋਤ ਤੇ ਸੰਗਤ ਸਿੰਘ ਗਿੱਲ ਜੀਆਂ ਦੇ ਉੱਤੇ ਇਹ ਮਾਮਲਾ ਚਲਾ ਰਹੀ ਹੈ ਕਿ ਉਹਨਾਂ ਨੇ ਖੁਰਦ-ਬੁਰਦ ਕੀਤੇ, ਰੁੱਖ ਖੁਰਦ-ਬੁਰਦ ਕੀਤੇ ਔਰ ਇੱਕ ਸਾਫ਼ ਪ੍ਰਸ਼ਾਸਨ ਦੇਣ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ। ਤੁਹਾਨੂੰ ਪਤਾ ਹੀ ਹੈ ਕਿ ਚੰਨੀ ਦੇ ਉੱਤੇ ਵੀ ਜਿਹੜੀ ਹੈ ਉਹ ਵਿਜੀਲੈਂਸ ਦੀ ਕਾਰਵਾਈ ਦੀਆਂ ਤਿਆਰੀਆਂ ਸੀਗੀਆਂ, ਪਰ ਦੂਜੇ ਪਾਸੇ ਇਹ ਮਹੀਨੇ ਤੋਂ ਯਾਨੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਹੀ ਜਿਹੜੀ ਮਾਈਨਿੰਗ ਹੈ ਇਹ ਹੋ ਰਹੀ ਹੈ। ਸੋ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਸਮਾਂ ਇਜਾਜ਼ਤ ਨਹੀਂ ਦਿੰਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਅਗਲਾ ਪ੍ਰੋਗਰਾਮ ਤੁਹਾਡੇ ਵਾਸਤੇ ਲੈ ਕੇ ਆ ਰਹੇ ਨੇ ਰਾਜ ਕਰਮਵੀਰ ਸਿੰਘ ਜੀ ਤੇ ਉਹਨਾਂ ਦੇ ਨਾਲ ਹੋਣਗੇ ਹਰਜੋਤ ਸਿੰਘ ਖਾਲਸਾ ਜੀ। ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਤੁਹਾਨੂੰ ਦੇਣਗੇ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।